ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ ਪਿਛਲੇ ਕਈ ਦਹਾਕਿਆਂ ਤੋਂ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਦੇਸ਼ ਦੇ ਬਹੁਤ ਚਰਚਿਤ ਮਾਮਲੇ ਤੋਂ ਸ਼ਰਮਾ ਜੀ, ਸਵਾਤੀ ਮਾਲੀਵਾਲ। ਉਸ ਮਾਮਲੇ ਦੇ ਵਿੱਚ ਬਦਸਲੂਕੀ ਵਾਲਾ ਜਿਹੜਾ ਸੀਨ ਆ ਉਹ ਰੀਕ੍ਰੀਏਟ ਕੀਤਾ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਸਵਾਤੀ ਮਾਲੀਵਾਲ ਤੇ ਵੀ FIR ਦਰਜ ਹੋ ਗਈ ਹੈ ਜੀ। ਦੇਖੋ, ਇੱਕ ਪਾਸੇ ਵਿਭਵ ਕੁਮਾਰ ਹੈ ਜਿਹਨੇ ਆਪਣੇ ਵੱਲੋਂ ਸ਼ਿਕਾਇਤ ਦਰਜ ਕਰਾ ਕੇ FIR ਸਵਾਤੀ ਮਾਲੀਵਾਲ ਤੇ ਕਰਾਈ ਹੈ ਕਿ ਉਹਨੇ CM ਦੇ ਘਰੇ ਆ ਕੇ ਹੰਗਾਮਾ ਕੀਤਾ ਜੀ, ਭੰਨਤੋੜ ਕੀਤੀ ਜੀ, ਖਲਾਰਾ ਪਾਇਆ ਜੀ, ਬਦਤਮੀਜ਼ੀ ਕੀਤੀ ਜੀ, ਸਿਕਿਉਰਿਟੀ ਗਾਰਡਾਂ ਨਾਲ, ਸਿਕਿਉਰਿਟੀ ਸਟਾਫ ਨਾਲ ਬਦਸਲੂਕੀ ਕੀਤੀ। ਉਹਨੇ ਆਪਣੇ ਵੱਲੋਂ FIR ਕਰਾਈ ਹੈ। ਪਰ ਉਹ ਤੋਂ ਪਹਿਲਾਂ ਸਵਾਤੀ ਮਾਲੀਵਾਲ ਦੀ ਸ਼ਿਕਾਇਤ ਤੇ ਵਿਭਵ ਕੁਮਾਰ ਤੇ FIR ਹੋ ਚੁੱਕੀ ਆ। ਆਪਾਂ ਕੱਲ ਵੀ ਉਹਦੇ ਤੇ ਗੱਲ ਕਰਕੇ ਹਟੇ ਹਾਂ ਕਿ ਉਹਦੇ ਉੱਪਰ ਜਿਹੜੀਆਂ ਧਾਰਾਵਾਂ ਲੱਗੀਆਂ ਜਿਵੇਂ 354, 308, 506, 509 ਹੈ ਨਾ, ਇਹ ਸਭ ਦੇ ਵਿੱਚ ਜੇਕਰ ਦੇਖੀ ਤਾਂ ਉਹਦੇ ਲਈ 7 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਵੀ ਹੈਗੀ ਆ ਜੀ। ਕਿਉਂਕਿ ਜਿਹੜੀ 354 ਛੇੜਛਾੜ ਜਾਂ ਤਾਕਤ ਦੀ ਵਰਤੋਂ ਦੀ ਉਹ 'ਚ 3 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਠੀਕ ਹੈ ਜੀ। ਫਿਰ ਇਸੇ ਤਰ੍ਹਾਂ ਧਾਰਾ 308 ਹੈ ਜਿਹਦੇ ਪਰ ਹਮਲਾ ਕਰਨਾ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਧਾਰਾ ਲੱਗੀ ਹੈ, ਇਹ 'ਚ ਵੀ 7 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈਗੀ ਹੈ। ਫਿਰ ਉਹ ਤੋਂ ਬਾਅਦ 341 ਹੈ, ਫਿਰ 506 ਹੈ ਕਿ ਜਾਨ ਤੋਂ ਮਾਰਨ ਦੀ ਧਮਕੀ ਦੇਣਾ, 2 ਸਾਲ ਤੱਕ ਦੀ ਸਜ਼ਾ ਇਹ 'ਚ ਹੈਗੀ ਹੈ। 509 ਘਟੀਆ ਸ਼ਬਦਾਵਲੀ, ਕਿਸ ਦੀ ਬੇਇੱਜ਼ਤੀ ਕਰਨਾ ਘਟੀਆ ਸ਼ਬਦਾਂ ਨਾਲ, ਉਹਦੇ ਉੱਪਰ ਕੋਈ ਨਿੱਜੀ ਅਟੈਕ ਕਰਨਾ, 3 ਸਾਲ ਤੱਕ ਦੀ ਸਜ਼ਾ ਹੈਗੀ ਇਹਦੇ ਵਿੱਚ। ਸੋ ਇਸ ਲਈ ਵਿਭਵ ਕੁਮਾਰ ਦੀਆਂ ਮੁਸ਼ਕਲਾਂ ਇਸ ਤੋਂ ਬਾਅਦ ਉਸ ਸਮੇਂ ਵੀ ਵੱਧ ਗਈਆਂ ਜਦੋਂ ਬਕਾਇਦਾ ਤੌਰ ਤੇ ਕੱਲ ਸਵਾਤੀ ਮਾਲੀਵਾਲ ਨੂੰ ਮੈਜਿਸਟਰੇਟ ਦੇ ਮੂਹਰੇ ਪੇਸ਼ ਕਰਕੇ ਕੋਰਟ 'ਚ ਉਹਦੇ ਬਿਆਨ ਦਰਜ ਕਰਾਏ ਗਏ। ਠੀਕ ਹੈ ਜੀ। ਪਰ ਸਵਾਤੀ ਮਾਲੀਵਾਲ ਨੇ ਆਪਣੀ ਸ਼ਿਕਾਇਤ ਦੇ ਵਿੱਚ, ਆਪਣੇ ਬਿਆਨਾਂ ਦੇ ਵਿੱਚ ਇਹ ਕਿਹਾ ਕਿ ਜਦੋਂ ਮੈਂ ਕੇਜਰੀਵਾਲ ਨੂੰ ਮਿਲਣ ਗਈ ਤਾਂ ਮੈਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਮੈਨੂੰ ਰੋਕਿਆ ਗਿਆ ਜਬਰੀ, ਸਟਾਫ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਤੇ ਅਚਾਨਕ ਵਿਭਵ ਕੁਮਾਰ ਆਇਆ, ਉਹਨੇ ਮੇਰੇ ਛਾਤੀ ਤੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ, ਮੇਰਾ ਸਿਰ ਚੱਕ ਕੇ ਮੇਜ਼ ਨਾਲ ਮਾਰਿਆ ਤੇ ਮੈਨੂੰ ਕਿਹਾ ਜੋ ਕਰਨਾ ਤੂੰ ਕਰ ਲੈ, ਹੈ ਨਾ, ਮੈਂ ਤੇਰੇ ਤੇ ਕਾਰਵਾਈ ਕਰਾ ਦੂੰਗਾ, ਐਂ ਕਰਾ ਦੂੰਗਾ। ਤੇ ਕਹਿੰਦੇ ਕਿ ਮੈਨੂੰ ਬਾਹਰ ਘੜੀਸ ਕੇ ਸਿੱਟਣ ਦੀਆਂ ਕੋਸ਼ਿਸ਼ਾਂ ਹੋਈਆਂ। ਸੋ ਉਹਨੇ ਸਾਰਾ ਮੇਰੇ 6-7 ਥੱਪੜ ਮਾਰੇ, ਕਹਿੰਦੀ ਉਹਨੇ ਇਸ ਹਵਾਲੇ ਨਾਲ ਬਿਆਨ ਦਰਜ ਕਰਾਏ। ਠੀਕ ਹੈ ਜੀ। ਪਰ ਇੱਕ ਫੁਟੇਜ ਹੁਣ ਸਾਹਮਣੇ ਆ ਰਹੀ ਹੈ ਕਿ ਸਟਾਫ ਮਿੰਨਤਾਂ ਕਰ ਰਿਹਾ, ਬੀਬੀ ਸੋਫੇ ਤੇ ਬੈਠੀ ਆ ਤੇ ਉਹ ਉਹਨਾਂ ਨੂੰ ਗਾਲੀ ਗਲੋਚ ਵੀ ਕਰਦੀ ਆ। ਸੋ ਹੁਣ ਇਸ ਵੀਡੀਓ ਤੋਂ ਬਾਅਦ ਸਵਾਤੀ ਮਾਲੀਵਾਲ ਕਹਿੰਦੀ ਕਿ ਇਹ ਪਲਾਨ ਸ਼ੁਰੂ ਹੋ ਗਿਆ ਉਹਨਾਂ ਦਾ, ਜਾਣਬੁੱਝ ਕੇ, ਮਤਲਬ ਕਿ ਉਹ CCTV ਫੁਟੇਜ ਨਾਲ ਵੀ ਛੇੜਖਾਨੀ ਕਰ ਰਹੇ ਨੇ। ਅੱਛਾ। ਪਰ ਇਹ ਸਾਰੀ ਕਾਰਵਾਈ ਦੇ ਦੌਰਾਨ ਪੁਲਿਸ ਬਕਾਇਦਾ ਤੌਰ ਤੇ ਸਵਾਤੀ ਮਾਲੀਵਾਲ ਨੂੰ CM ਦੇ ਘਰੇ ਲੈ ਕੇ ਪਹੁੰਚੀ। ਕੱਲ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 6:30 ਵਜੇ ਪੁਲਿਸ ਉਹਨੂੰ ਲੈ ਕੇ ਪਹੁੰਚਦੀ ਹੈ। ਜਿਵੇਂ ਪਹਿਲਾਂ ਲੰਘੀ ਰਾਤ ਆਪਾਂ ਗੱਲ ਕਰਕੇ ਤੇ ਏਮਜ਼ ਲੈ ਕੇ ਗਏ ਸੀ ਮੈਡੀਕਲ ਕਰਾਉਣ ਲਈ ਨਾ, ਸੋ ਇੱਧਰ ਸ਼ਾਮ ਨੂੰ 6:30 ਵਜੇ CM ਹਾਊਸ ਦੇ ਵਿੱਚ ਪਹੁੰਚਦੇ ਨੇ ਤੇ ਜਿੱਥੇ ਉਹ ਬੈਠੀ ਸੀ ਉਹ ਸੋਫਾ ਕਿੱਥੋਂ ਉੱਠ ਕੇ ਆਈ, ਕਿੱਥੇ ਗਈ, ਕੌਣ ਕਹਿੰਦੀ ਹੈ ਤੂੰ ਕਿ ਵਿਭਵ ਕੁਮਾਰ ਕਿੱਥੋਂ ਆਇਆ, ਉਹ ਸਾਰਾ ਸੀਨ ਰੀਕ੍ਰੀਏਟ ਕੀਤਾ। ਸਟਾਫ ਜਿਹੜਾ ਹੈਗਾ ਸੀ ਉਸ ਦਿਨ ਉਹਨਾਂ ਨੂੰ ਬੁਲਾਇਆ ਜੀ। ਸੋ 6:30 ਵਜੇ ਦੇ ਗਏ ਵੇ 7:15 CM ਹਾਊਸ ਤੋਂ ਬਾਹਰ ਆਏ। ਠੀਕ ਹੈ ਜੀ। ਸੋ ਇਸ ਤਰ੍ਹਾਂ ਮਤਲਬ ਲਗਭਗ ਤੁਸੀਂ ਕਹਿ ਸਕਦੇ ਹੋ ਪੌਣਾ ਘੰਟਾ ਹੈ ਨਾ, ਇਹ ਸਾਰੀ ਸੀਨ ਰੀਕ੍ਰੀਏਟ ਦੀ ਕਾਰਵਾਈ ਚੱਲੀ। ਠੀਕ ਹੈ ਜੀ। ਤੇ ਹੁਣ ਇਸ ਸਾਰੇ ਪਹਿਲੂ ਨੇ ਸਵਾਲ ਇੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਕੀ ਜਿਹੜੀ ਹੁਣ ਆਮ ਆਦਮੀ ਪਾਰਟੀ ਦੀ, ਕੇਜਰੀਵਾਲ ਦੀ, ਵਿਭਵ ਕੁਮਾਰ ਉਹਨਾਂ ਦੀ ਟੀਮ ਇਹ ਕਹਿਣ ਲੱਗੀ ਹੈ ਕਿ ਇਹਦੇ ਪਿੱਛੇ ਭਾਜਪਾ ਹੈ, ਕੀ ਇਹ ਸਾਰਾ ਕੁਝ ਹੁਣ ਭਾਜਪਾ ਨੇ ਕਰਵਾਇਆ? ਠੀਕ ਹੈ ਜੀ। ਜਾਂ ਇਹ ਆਪ ਮਹਾਰੇ ਵਾਪਰਿਆ, ਉਸ ਤੋਂ ਬਾਅਦ ਭਾਜਪਾ ਇਹਨੂੰ ਕੈਸ਼ ਕਰ ਸਕਦੀ ਹੈ ਜੀ। ਕੀ ਸੰਜੇ ਕੁਮਾਰ ਹੋਰੀ ਜਿਹੜੇ ਕਿਹਾ ਜਾ ਰਿਹਾ ਸੀਗਾ ਕਿ ਡੈਮੇਜ ਕੰਟਰੋਲ ਲਈ ਸਾਹਮਣੇ ਆਏ ਨੇ,
ਜਿਨ੍ਹਾਂ ਨੇ ਇਹ ਕਿਹਾ ਕਿ ਬੀਬੀ ਨਾਲ ਬਦਤਮੀਜੀ ਤਾਂ ਹੋਈ ਹੈ, ਕੇਜਰੀਵਾਲ ਜੀ ਦੇ ਧਿਆਨ 'ਚ ਉਹ ਕਾਰਵਾਈ ਕਰਨਗੇ, ਠੀਕ ਹੈ ਜੀ, ਹਾਂਜੀ ਕਿ ਕਹਿੰਦੇ ਉਹਨਾਂ ਨੂੰ ਵੀ ਪਾਰਟੀ ਝੂਠੇ ਪਾ ਰਹੀ ਹੈ। ਵਿਵੇਕ ਕੁਮਾਰ ਨੂੰ ਤਾਂ ਨਾਲ ਲੈ ਕੇ ਘੁੰਮ ਰਹੇ ਨੇ ਕੇਜਰੀਵਾਲ। ਆ ਪੰਜਾਬ 2 ਦਿਨ ਸੀ, ਵਿਵੇਕ ਕੁਮਾਰ ਨਾਲ ਨਾਲ ਸੀ, ਹੀ ਸੀ, ਹਾਂਜੀ ਹਾਂਜੀ। ਠੀਕ ਹੈ ਨਾ। ਇਸ ਲਈ ਕਿ ਸੰਜੇ ਸਿੰਘ ਵੀ ਆਪਣੀ ਪਾਰਟੀ ਝੂਠੇ ਪੈ ਰਹੇ ਨੇ, ਜਾਂ ਸੰਜੇ ਸਿੰਘ ਵੀ ਹੁਣ ਕਿਸੇ ਉਸ ਲਛਮਣ ਰੇਖਾ ਤੇ ਖੜੇ ਨੇ ਕਿ ਇੱਧਰ ਜਾਣਾ ਕਿ ਉੱਧਰ ਜਾਣਾ, ਕਿ ਪਾਰਟੀ ਦੇ ਅੰਦਰ ਕੁਝ ਅਜਿਹੀ ਕਾਰਵਾਈ ਵੀ ਹੈ। ਕਿਉਂਕਿ ਇਹ ਗੱਲ ਤੋਂ ਆਮ ਆਦਮੀ ਪਾਰਟੀ ਵਾਕਫ ਹੈ, ਇਹ ਗੱਲ ਤੋਂ ਭਾਜਪਾ ਵੀ ਵਾਕਫ ਹੈ, ਤੇ ਇਸ ਗੱਲ ਤੋਂ ਸਵਾਤੀ ਮਾਲੀਵਾਲ ਨੂੰ ਵੀ ਪਤਾ ਹੈ ਜੀ ਕਿ ਜੇ ਮੈਨੂੰ ਕੱਢਣਗੇ, ਬਾਹਰ ਕਰਨਗੇ, ਮੇਰੀ ਰਾਜ ਸਭਾ ਬਰਕਰਾਰ ਹੈ। ਬਿਲਕੁਲ ਸਹੀ ਤੇ ਇਸ ਲਈ ਜੇ ਮੈਂ ਕਿਸੇ ਹੋਰ ਪਾਲੇ 'ਚ ਵੀ ਜਾਣੀ ਆ, ਰਾਜ ਸਭਾ ਮੇਰੇ ਨਾਲ ਹੀ ਜਾਣੀ ਆ। ਤੇ ਪਰ ਇੱਧਰ ਮਸਲਾ ਸੀਗਾ ਕਿ ਕੀ ਸੱਚਮੁੱਚ ਅਸਤੀਫੇ ਵਾਲਾ ਹੀ ਪਹਿਲੂ ਸੀ, ਅਸਤੀਫਾ ਦੇਣ ਤੋਂ ਇਨਕਾਰ ਕਰਤਾ ਸੀ ਤਾਂ ਵਿਗੜਿਆ, ਜਾਂ ਇਹਦੇ ਪਿੱਛੇ ਕੇਜਰੀਵਾਲ ਦੀ ਜੇਲ੍ਹ ਵਾਲਾ। ਕਿਉਂਕਿ ਇੱਕ ਸੀਨ ਕੇਜਰੀਵਾਲ ਨੇ ਕੱਲ ਵੀ ਕ੍ਰੀਏਟ ਕੀਤਾ ਪੰਜਾਬ 'ਚ ਜੀ, ਉਹਨਾਂ ਨੇ ਰਾਜਨੀਤਿਕ ਸਟੇਜ ਤੋਂ ਇੱਕ ਸੀਨ ਕ੍ਰੀਏਟ ਕੀਤਾ ਕਿ ਜਦ ਮੈਂ ਜੇਲ੍ਹ ਸੀ ਤਦ ਮਤਲਬ ਕਿ ਮੈਨੂੰ ਉਹ ਸ਼ੂਗਰ ਵਾਲੀ ਟੀਕਾ ਨਹੀਂ ਦਿੰਦੇ ਸੀ, ਪਤਾ ਨਹੀਂ ਮੇਰੇ ਨਾਲ ਕੀ ਕਰਨਾ ਚਾਹੁੰਦੇ ਸੀ, ਮੇਰੇ ਤੇ 12 ਕੈਮਰੇ ਲੱਗੇ ਸੀ, ਉਹ ਕੈਮਰੇ ਦੀਆਂ 2 ਸਕਰੀਨਾਂ PM ਦੇ ਹਾਊਸ 'ਚ ਲੱਗੀਆਂ ਨੇ, ਮੈਨੂੰ ਲਾਈਵ PM ਨੂੰ ਦਿਖਾਇਆ ਜਾਂਦਾ ਹੈ, ਮੇਰੇ ਤੇ ਨਜ਼ਰ ਰੱਖੀ ਜਾਂਦੀ ਹੈ 24 ਘੰਟੇ। ਸੋ ਇਸ ਲਈ ਕਹਿੰਦੇ ਕਿ ਪਤਾ ਨਹੀਂ ਮੇਰੇ ਨਾਲ ਕੀ ਕਰਨਾ ਚਾਹੁੰਦੇ ਸੀ, ਮਤਲਬ ਇਹ ਸੀਨ ਕ੍ਰੀਏਟ ਕੀਤਾ। ਹੁਣ ਇਹਦੇ ਵਿੱਚ ਕਿੰਨੀ ਸੱਚਾਈ ਹੈ, ਕਿੰਨੀ ਨਹੀਂ, ਕੀ ਕੋਈ ਨਿਰਪੱਖ ਜਾਂਚ ਹੋਏਗੀ, ਜਾਂ ਇਹ ਰਾਜਨੀਤਿਕ ਇੱਕ ਪੈਂਤੜ ਹੈ, ਜੀ ਜੀ, ਹੈ ਨਾ। ਕਿ ਸੱਚਮੁੱਚ ਮਤਲਬ ਕਿ ਇਹ ਜੇ ਤਾਂ ਫਿਰ ਜੇ ਐ ਰਾਜਨੀਤਿਕ ਵਿਰੋਧੀ ਹੈ ਤਾਂ ਪ੍ਰਧਾਨ ਮੰਤਰੀ ਤਾਂ ਖਾਸੇ ਵਿਰੋਧੀ ਪਾਲੀ ਫਿਰਦਾ, ਫਿਰ ਕਿੰਨੀਆਂ ਕੁ ਸਕਰੀਨਾਂ ਦੇਖਦਾ ਹੋਣਾ ਰੋਜ਼, ਜੇ ਇਹ ਹਾਲਤ ਹੈ। ਸੋ ਪਰ ਮਤਲਬ ਕੇਜਰੀਵਾਲ ਹੋਰੀ ਵੀ ਸੀਨ ਕ੍ਰੀਏਟ ਕਰਨ 'ਚ ਮਾਹਰ ਨੇ, ਤੇ ਪਰ ਆ ਪੁਲਿਸ ਦਾ ਸਵਾਤੀ ਮਾਲੀਵਾਲ ਦੇ ਮਾਮਲੇ 'ਚ ਉਹਨਾਂ ਦੇ ਸਰਕਾਰੀ ਰਿਹਾਇਸ਼ 'ਚ ਆ ਕੇ ਕੀਤਾ ਸੀਨ ਕ੍ਰੀਏਟ, ਕਿੰਨਾ ਕੁ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾਊਗਾ, ਦੇਖਣ ਵਾਲੀ ਗੱਲ ਹੈ। ਕਿਉਂਕਿ ਇਹ ਇੱਕ ਪਾਸੇ ਵਿਵੇਕ ਕੁਮਾਰ ਨੇ ਕ੍ਰਾਸ FIR ਕਰਾਈ ਆ, ਦੂਏ ਪਾਸੇ ਸਵਾਤੀ ਮਾਲੀਵਾਲ ਦੀ FIR ਆ, ਤੇ ਮੈਜਿਸਟਰੇਟ ਕੋਲ ਬਿਆਨ ਹੋ ਗਏ ਨੇ। ਤੇ ਜਿਸ ਤਰ੍ਹਾਂ ਤੇਜ਼ੀ ਫੜੀ ਆ ਪੁਲਿਸ ਨੇ, ਠੀਕ ਹੈ ਨਾ, ਬਿਨਾਂ ਕਾਰਵਾਈ ਤੋਂ ਵੀ ਤੁਸੀਂ ਇਹ ਦੇਖੋ ਕਿ 10 ਟੀਮਾਂ ਬਣਾਈਆਂ ਨੇ ਪੁਲਿਸ ਨੇ, 4 ਟੀਮਾਂ ਵਿਵੇਕ ਕੁਮਾਰ ਨੂੰ ਲੱਭਣ ਤੇ ਲਾਈਆਂ ਨੇ, 6 ਟੀਮਾਂ ਸਬੂਤ ਇਕੱਠੇ ਕਰਨ ਤੇ ਲਾਈਆਂ ਨੇ, ਠੀਕ ਹੈ, ਅੱਛਾ। ਤੇ 4 ਟੀਮਾਂ 2-3 ਵਾਰ ਘਰੇ ਜਾ ਆਈਆਂ, ਮਤਲਬ ਉਹਨੂੰ ਪਤਾ ਹੀ ਨਹੀਂ ਕਿ ਵਿਵੇਕ ਕੁਮਾਰ ਕੇਜਰੀਵਾਲ ਦੇ ਨਾਲ ਪੰਜਾਬ 'ਚ ਹੈ। ਸੋ ਇਸ ਲਈ ਜਾਂ ਇੰਤਜ਼ਾਰ ਕਰ ਰਹੇ ਨੇ ਕਿ ਦਿੱਲੀ ਕੰਨੀ ਨੂੰ ਆ ਜਾਵੇ, ਪਰ 2-3 ਵਾਰ ਘਰੇ ਜਾਣ ਦਾ ਮਤਲਬ ਇਹ ਹੈ ਕਿ ਮੀਡੀਆ 'ਚ ਹਾਈਪ ਵੀ ਬਣ ਰਹੀ ਆ, ਚਰਚਾ 'ਚ ਵੀ ਆ। ਸੋ ਕੀ ਇਹ ਕਾਰਵਾਈ ਕਰਨ ਲਈ ਹੈ ਜਾਂ 25 ਤਰੀਕ ਦੇ ਲਈ ਦਿਖਾਉਣ ਲਈ ਹੈ ਸਾਰਾ ਕੁਝ? ਦਿੱਲੀ ਦੀਆਂ ਚੋਣਾਂ ਜਿਉਂ ਨੇੜੇ ਆ ਰਹੀਆਂ ਤਿਉਂ ਇੱਕ ਹੋਰ ਤਰ੍ਹਾਂ ਦਾ ਮਾਹੌਲ ਵੀ ਬਣਦਾ ਜਾ ਰਿਹਾ ਨਾ। ਸੋ ਪਰ ਇਹ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਆਪਣੇ ਆਪ ਨੂੰ ਪੀੜਤ ਤੇ ਸਮਝਣ ਲੱਗ ਪਈ, ਪ੍ਰਵੀਨ ਜੀ। ਅੱਛਾ, ਉਹਨਾਂ ਨੂੰ ਇਹ ਲੱਗੀ ਜਾਂਦਾ ਕਿ ਸਿਆਸਤ 'ਚ ਬਦਨਾਮੀ ਹੋਵੇ ਜਾਂ ਕੁਝ ਹੋਵੇ, ਕੇਜਰੀਵਾਲ ਤੇ ਨਰਿੰਦਰ ਮੋਦੀ ਦੀ ਚਰਚਾ, ਭਾਜਪਾ ਤੇ ਆਪ ਦੀ ਚਰਚਾ, ਉਹ ਕਹਿੰਦਾ ਕਿ ਇਹ ਭਾਜਪਾ ਤੇ ਹਮਲੇ ਕਰਦੇ ਨੇ, ਭਾਜਪਾ ਇਹਨਾਂ ਨੂੰ ਕਹੀ ਜਾਂਦੀ ਆ। ਸੋ ਇਸ ਲਈ ਇਹ ਚਰਚਾ 'ਚ ਨੇ ਕਿਸੇ ਤਰ੍ਹਾਂ, ਤੇ ਅਸੀਂ ਚਰਚਾ 'ਚ ਮੰਨਫੀ ਤਾਂ ਨਹੀਂ ਹੋ ਰਹੇ ਕਿਤੇ, ਇਹ ਫਿਕਰ ਉਹਨਾਂ ਨੂੰ ਪਿਆ ਹੋਇਆ ਜਿਉਂ ਦਿੱਲੀ ਦੀਆਂ ਚੋਣਾਂ, ਕਿਉਂਕਿ 25 ਤਰੀਕ ਨੂੰ ਦਿੱਲੀ 'ਚ ਨੇ, ਉਸ ਤੋਂ ਬਾਅਦ ਪੰਜਾਬ, ਹਰਿਆਣਾ 'ਚ ਵੀ 25 ਨੂੰ ਨੇ, ਉਸ ਤੋਂ ਬਾਅਦ ਪੰਜਾਬ ਤੇ ਹਿਮਾਚਲ, ਚੰਡੀਗੜ੍ਹ 'ਚ ਨੇ। ਸੋ ਇਸ ਲਈ ਇਹ ਖੇਤਰ 'ਚ ਜਿਉਂ ਚੋਣ ਨੇੜੇ ਆ ਰਹੀ ਆ, ਤਿਉਂ ਲੀਡਰਾਂ ਦੀ ਭਾਸ਼ਾ, ਲੀਡਰਾਂ ਦੀ ਸ਼ੈਲੀ, ਲੀਡਰਾਂ ਦਾ ਝੂਠ, ਲੀਡਰਾਂ ਦੀ ਬਿਆਨਬਾਜ਼ੀ ਖਾਸੀ ਬਦਲ ਰਹੀ ਆ, ਤੇ ਇੱਥੇ ਮਾਹੌਲ ਉਵੇਂ ਤਣਾਅਪੂਰਨ ਹੁੰਦਾ ਜਾ ਰਿਹਾ। ਇਸ ਦਾ ਫਿਕਰ ਕੀ ਸਿਸਟਮ ਨੂੰ, ਕੀ ਚੋਣ ਕਮਿਸ਼ਨ ਨੂੰ ਹੈ, ਜਾਂ ਚੋਣ ਕਮਿਸ਼ਨ ਵੀ ਇਹ ਸਾਰੀ ਖੇਡ ਦਾ ਇੱਕ ਹਿੱਸਾ ਹੈ? ਜੀ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਸ਼ਰਮਾ ਜੀ, ਕਿ ਬਈ ਕਾਂਗਰਸ ਨੂੰ ਫਿਕਰ ਹੈ, ਅਸਲ ਦੇ ਵਿੱਚ ਉਹ ਉਸੇ ਥਿਊਰੀ ਚੋਂ ਨਿਕਲਦੀ, ਜਿਹੜੀ ਚੀਜ਼ ਦੇ ਵਿੱਚ ਆਪਾਂ ਥਿਊਰੀ ਦੇ ਵਿੱਚ ਜਿਹੜੀ ਥਿਊਰੀ ਇਹ ਕਹਿੰਦੀ ਹੈ ਕਿ ਹੁਣ ਪ੍ਰੋਜੈਕਸ਼ਨ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਦੀ, ਮਤਲਬ ਇਸ ਤਰ੍ਹਾਂ ਸ਼ਰਤਾਂ ਤੇ ਜ਼ਮਾਨਤ, ਪ੍ਰਚਾਰ ਨਹੀਂ ਕਰਨਾ, ਕੇਜਰੀਵਾਲ ਦਸਤਖਤ ਨਹੀਂ ਕਰ ਸਕਦਾ, ਕਿਸੇ ਸਰਕਾਰ ਦੇ ਕੰਮਾਂ 'ਚ ਦਖਲ ਨਹੀਂ ਦੇ ਸਕਦਾ, ਅਗਵਾਵਾਂ ਨੂੰ ਨਹੀਂ ਮਿਲ ਸਕਦਾ, ਮਤਲਬ ਇੱਕ ਤੈਅ ਜਿਹਾ ਮੈਦਾਨ ਦੇਤਾ ਕਿ ਚਲੋ ਇੱਥੇ ਤੁਸੀਂ ਕੰਮ ਕਰ ਲਓ। ਇਸ ਤਰ੍ਹਾਂ ਬਹੁਤ ਘੱਟ ਮੌਕਿਆਂ ਤੇ ਹੁੰਦਾ। ਤੇ ਦੂਜੀ ਜਿਹੜੀ ਗੱਲ ਆ, ਪਹਿਲਾਂ ਇਹ ਲੱਗ ਰਿਹਾ ਸੀਗਾ ਕੁਝ ਘੰਟਿਆਂ ਦੀ ਸ਼ੁਰੂਆਤ ਦੇ ਵਿੱਚ ਕਿ ਸ਼ਾਇਦ ਸਵਾਤੀ ਮਾਲੀਵਾਲ ਨੇ ਬੁਰਾ ਫਸਾਤਾ ਕੇਜਰੀਵਾਲ ਨੂੰ, ਪਰ ਜਿਵੇਂ ਭਾਜਪਾ ਇਨਵੋਲਵ ਹੋਈ ਇਹਨਾਂ ਮਾਮਲਿਆਂ 'ਚ, ਉਹ ਲੈ ਕੇ ਗਏ ਚੂੜੀਆਂ, ਲੈ ਕੇ ਗਏ, ਜਾਂ ਉਹਨਾਂ ਦਾ IT ਸੈੱਲ ਰਜਾਈਨ ਕੇਜਰੀਵਾਲ, ਜਾਂ ਇਹ ਟਵਿੱਟਰ ਤੇ ਟ੍ਰੈਂਡ ਕਰਾ ਰਿਹਾ ਸੀਗਾ, ਤਾਂ ਉਵੇਂ ਹੁਣ ਲੱਗਦਾ ਕਿ ਬੀਬੀ ਸ਼ਾਇਦ ਥੋੜੀ ਜਿਹੀ ਬੈਕਫੁੱਟ ਤੇ ਆਈ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਪ੍ਰਨੀਤ ਕੌਰ ਦੀ। ਪ੍ਰਨੀਤ ਕੌਰ ਕਹਿੰਦੇ ਹੁਣ ਵਿਚਾਰੀ ਬਣ ਕੇ ਵੋਟਾਂ ਮੰਗ ਰਹੇ ਨੇ, ਹੰਸਰਾਜ ਹੰਸ ਦੇ ਤਾਂ ਤੇਵਰ ਹੀ ਕੁਛ ਹੋਰ ਨੇ ਜੀ। ਨਹੀਂ, ਬਿਲਕੁਲ ਹੰਸਰਾਜ ਹੰਸ ਤਾਂ ਹੁਣ ਮਤਲਬ ਕਿ ਆ ਗਏ ਆਪਣੇ ਅਸਲੀ ਅੰਦਾਜ਼ 'ਚ, ਹੈ ਨਾ। ਹੰਸਰਾਜ ਹੰਸ ਜਦੋਂ ਮਤਲਬ ਕਹਿੰਦੇ ਟੈਲੀਵਿਜ਼ਨ ਤੇ ਸ਼ੋਅ ਵੀ ਕਰਦੇ ਹੁੰਦੇ ਸੀ, ਜਾਂ ਖਾੜੇ ਲਾਉਂਦੇ ਹੁੰਦੇ ਸੀ, ਹੈ ਨਾ, ਮੇਲਿਆਂ 'ਚ ਜਾਂਦੇ ਹੁੰਦੇ ਸੀ,
ਤਦ ਵੀ ਕਹਿੰਦੇ ਕਿ ਉਹ ਹਮੇਸ਼ਾ ਹੱਸਦੇ ਰਹਿਣਾ, ਬਾਬਿਓ ਹੈ ਨਾ, ਮੁੰਦਰਾਂ ਤੇ ਦੰਦ, ਪਰ ਕਹਿੰਦੇ ਕਿ ਪਿੱਛੇ ਆਪਣੇ ਜੀ ਕੋ ਸਟਾਫ ਨੂੰ ਕਹਿੰਦੇ ਕਿ ਉਹ ਦੰਦ ਕੱਢ ਕੇ ਵੀ ਕੁਛ ਨਾ ਕੁਛ ਕਹਿ ਲੈਂਦੇ ਸੀ ਫੋਨ ਥੱਲੇ ਕਰਕੇ, ਕਹਿੰਦੇ ਕਿ ਨਾ ਇਸ ਲਈ ਹੁਣ ਉਹ ਕਿੰਨਾ ਕੁ ਸਹਿਨ ਕਰੂਗਾ ਬੰਦਾ, ਕਹਿੰਦਾ ਕਿ ਹੁਣ ਔਖਾ ਹੋ ਗਿਆ, ਜੀ ਤੇ ਔਖਾ ਹੋ ਕੇ ਫਿਰ ਜਦੋਂ ਬੋਲਦਾ ਫਿਰ ਸੱਚ ਬੋਲਦਾ ਹੂੰ ਹੈ ਨਾ। ਹੁਣ ਉਹਦਾ ਬਿਲਕੁਲ ਅਸਲੀ ਚਿਹਰਾ ਮੋਹਰਾ ਇਹਦਾ ਮਤਲਬ ਸਾਹਮਣੇ ਆ ਰਿਹਾ। ਹੂੰ ਹੁਣ ਉਹ ਕਹਿੰਦਾ ਕਿ ਕੋਈ ਨਾ, ਹੁਣ 4 ਤਰੀਕ ਤੋਂ ਬਾਅਦ ਤੁਸੀਂ ਮਾਫੀਆਂ ਮੰਗੋਗੇ। ਹੂੰ ਹੁਣ ਉਹ ਕਿਸਾਨਾਂ ਨੂੰ, ਕਿਸਾਨ ਸੰਗਠਨਾਂ ਨੂੰ ਚੈਲੰਜ ਕਰਨ ਲੱਗਿਆ। ਜੀ ਮੈਨੂੰ ਲੱਗਦਾ ਕਿ ਉਸ ਦੇ ਕੰਨ 'ਚ ਕਿਸੇ ਨੇ ਰਾਜਨੀਤਿਕ ਫੂਕ ਮਾਰ ਦਿੱਤੀ ਆ, ਤੇ ਉਹ ਰਾਜਨੀਤਿਕ ਫੂਕ ਹੁਣ ਉਹਨੂੰ ਇਹ ਲੱਗਦਾ ਕਿ ਮੈਨੂੰ ਲਾਹੇਵੰਦ ਹੋਊਗੀ, ਤੇ ਇਹਦੇ ਨਾਲ ਕਰਮਜੀਤ ਅਨਮੋਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ। ਪ੍ਰਵੀਨ ਜੀ, ਹੋ ਇਹ ਰਿਹਾ, ਜਿਹੜੇ ਪਿੰਡ 'ਚ ਹੰਸਰਾਜ ਹੰਸ ਨੇ, ਜਦੋਂ ਉਸ ਪਿੰਡ 'ਚ ਕਿਸਾਨ ਉਹਦੀ ਘੇਰਾਬੰਦੀ ਕਰਦੇ ਨੇ, ਹੈਨਾ, ਤਾਂ ਉੱਥੇ ਉਹਨੂੰ ਇਹ ਲੱਗਦਾ ਕਿ ਲੈ ਵੀ ਇਹ ਰਾਖਵੀਂ ਸੀਟ ਹੈ, ਤੇ ਇੱਥੇ ਹੁਣ ਇਹ ਜੱਟ ਬਨਾਮ ਮੈਂ ACBC ਵਾਲਾ ਮਾਹੌਲ ਬਣਾ ਦਿਆਂ। ਹਾਂਜੀ ਹਾਂਜੀ ਬਿਲਕੁਲ। ਤੇ ਉਹ ਚੋਂ ਲੱਗਦਾ ਕਿ ਉਧਰੋਂ ਕੁਝ ਵੋਟਾਂ ਮੇਰੀਆਂ ਪੱਕੀਆਂ ਹੋ ਜਾਣਗੀਆਂ। ਸੋ ਇਸ ਲਈ ਇਹ ਫਿਕਰ ਹੁਣ ਪੰਜਾਬ ਦੇ ਵਿੱਚ ਬਣਦਾ ਜਾ ਰਿਹਾ ਕਿਤੇ ਕਿ ਇਹ ਕਿਸਾਨੀ ਰੋਸਾ ਉਮੀਦਵਾਰਾਂ ਦੀ ਸ਼ੈਲੀ ਜਿਵੇਂ ਬਦਲ ਰਹੀ ਹੈ, ਇਸ ਨੂੰ ਜੱਟ ਬਨਾਮ ACBC ਪੂਰੇ ਪੰਜਾਬ 'ਚ ਨਾ ਕਿਤੇ ਖੜਾ ਕਰ ਦੇਵੇ, ਜਿਉਂ ਚੋਣਾਂ ਨੇੜੇ ਜਾ ਰਹੀਆਂ। ਇਹ ਫਿਕਰ ਵੱਧ ਰਿਹਾ ਜੀ, ਕਿਉਂਕਿ ਹੁਣ ਇਸ ਢੰਗ ਦਾ ਇੱਕ ਉਮੀਦਵਾਰ ਦਾ ਇਹ ਕਹਿਣਾ ਕਿ ਇਹਨਾਂ ਦੇ ਫੋਨ ਨੰਬਰ, ਉਮੀਦਵਾਰ ਦੇ ਤੇ ਸੰਚਾਲਕ ਦਾ ਇਹ ਕਹਿਣਾ ਕਿ ਇਹਨਾਂ ਦੇ ਫੋਨ ਨੰਬਰ ਨੋਟ ਕਰ ਲਓ, ਇਹਨਾਂ ਦੇ ਨਾਂ ਨੋਟ ਕਰ ਲਓ, ਹੈ ਨਾ, 4 ਤਰੀਕ ਨੂੰ ਦੇਖੀ ਇਹੀ ਨੱਕ ਰਗੜਨਗੇ, ਆ ਕੇ ਇਹੀ ਮਾਫੀਆਂ ਮੰਗਣਗੇ, ਮਤਲਬ ਇਸ ਤਰ੍ਹਾਂ ਟਕਰਾਅ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਹਾਂਜੀ ਬਿਲਕੁਲ। ਜਦੋਂ ਕਿ ਕਿਸਾਨ ਸੰਗਠਨ ਕਹਿੰਦੇ ਸਭ ਆਪਣੇ ਸਵਾਲ ਲੈ ਕੇ ਆਏ, ਜਵਾਬ ਦੇ ਦਿਓ। ਸੋ ਇਸ ਤਰੀਕੇ ਨਾਲ ਇੱਕ ਪਹਿਲੂ ਵੀ ਉੱਭਰਿਆ। ਪਰ ਪਰਨੀਤ ਕੌਰ ਵੀ ਉਸੇ ਪਾਰਟੀ ਤੋਂ ਖੜੀ ਹੈ ਜੀ, ਤੋਂ ਹੰਸਰਾਜ ਹੰਸ ਖੜਾ। ਹਾਂਜੀ ਹਾਂਜੀ ਬਿਲਕੁਲ। ਪਰ ਪਰਨੀਤ ਕੌਰ ਹੋਰਾਂ ਦਾ ਪਟਿਆਲਾ ਖੇਤਰ ਦੇ ਵਿੱਚ ਇੱਕ ਚੀਜ਼ ਲਈ ਤਾਂ ਮਾਨਤਾ ਰਹੀ ਹੈ ਕਿ ਉਹ ਅਪਰੋਚੇਬਲ ਵੀ ਹੈ, ਹਾਂਜੀ, ਤੇ ਤੇ ਲੋਕਾਂ 'ਚ ਵਿਚਰਦੀ ਵੀ ਹੈ, ਹਰੇਕ ਦੇ ਦੁੱਖ ਸੁੱਖ 'ਚ ਜਾਂਦੀ ਵੀ ਹੈ। ਪਰ ਉਹ ਸਭ ਦੇ ਬਾਵਜੂਦ ਉਸ ਨੂੰ ਆਪਣੀ ਚੋਣ ਮੁਹਿੰਮ ਚਲਾਉਣੀ ਮੁਸ਼ਕਲ ਹੋ ਗਈ, ਜਾਂ ਉਸ ਨੇ ਵਿਚਾਰੇ ਵਾਲਾ ਕਾਰਡ ਖੇਲਿਆ। ਅਸਲ 'ਚ ਪਰਨੀਤ ਕੌਰ ਦੇ ਹਵਾਲੇ ਨਾਲ ਇਹ ਆ ਰਹੀ, ਉਹ ਕਹਿੰਦੀ ਜੀ ਕਿ ਇਸ ਵਾਰ ਮੇਰੇ ਕੋਲ ਸਿਆਸੀ ਪਰਿਵਾਰ ਨਹੀਂ ਹੈਗਾ ਜਿਹੜਾ ਮੇਰੇ ਲਈ ਚੋਣ ਪ੍ਰਚਾਰ ਜਾਂ ਵੋਟਾਂ ਕਰ ਸਕੇ। ਠੀਕ ਹੈ, ਕਿਉਂਕਿ ਭਾਜਪਾ ਦਾ ਇੱਕ ਵੀ 9 ਵਿਧਾਨ ਸਭਾ ਹਲਕਿਆਂ 'ਚ ਕੋਈ MLA ਤਾਂ ਹੈ ਨਹੀਂ, ਤੇ ਇਸ ਲਈ ਉਸ ਹਲਕੇ ਦੇ ਵਿੱਚ ਪ੍ਰਬੰਧ ਕਿਹਨੇ ਕਰਨਾ ਫਿਰ ਜੀ। ਤੇ ਜਿਹੜੇ ਕਾਂਗਰਸੀ ਹੈ ਉਹ ਖੁੱਲ ਕੇ ਨਾਲ ਆ ਨਹੀਂ ਸਕਦੇ, ਜੇ ਕੋਈ ਅੰਦਰ ਖਾਤੇ ਹੈਗਾ ਵੀ ਹੈ ਨਾਲ, ਉਹ ਜਨਤਕ ਕੁਝ ਕਰ ਨਹੀਂ ਸਕਦੇ। ਤੇ ਜਿਹੜੇ ਭਾਜਪਾਈ ਨੇ, ਭਾਜਪਾਈ ਲੀਡਰ ਤੇ ਭਾਜਪਾਈ ਦੇ ਪੱਕੇ ਵਰਕਰ ਜਿਹੜੇ ਨੇ, ਜਿਹੜੇ ਕੰਮ ਕਰਨ ਵਾਲੀ ਮੁਰਲੀ ਕਤਾਰ ਵਾਲੇ ਨੇ, ਉਹ ਅਜੇ ਤੱਕ ਵੀ ਪਰਨੀਤ ਕੌਰ ਨੂੰ ਉਵੇਂ ਸਵੀਕਾਰ ਨਹੀਂ ਕਰ ਪਾ ਰਹੇ। ਅਗਲੇ ਕਹਿੰਦੇ ਸਾਰੀ ਉਮਰ ਤਾਂ ਸਾਨੂੰ ਗਾਲਾਂ ਕੱਢੀ ਗਈ, ਹੁਣ ਅਸੀਂ ਇਹਦੇ ਲਈ ਵੋਟਾਂ ਮੰਗੀਏ। ਫਿਰ ਜਿਹੜੇ ਇਹਦੀ ਪ੍ਰਚਾਰ ਟੀਮ ਦਾ ਧੁਰਾ ਬਣ ਕੇ ਕੰਮ ਕਰਦੇ ਰਹੇ ਨੇ, ਉਹਨਾਂ ਚੋਂ ਪਰਨੀਤ ਕੌਰ ਦੇ ਹਵਾਲੇ ਨਾਲ ਜਾਣਕਾਰੀ ਮਿਲ ਰਹੀ ਹੈ। ਉਹ ਕਹਿੰਦੀ ਕਿ ਦੱਸੋ ਮੈਂ ਕੀ ਕਰਾਂ, ਮੇਰਾ ਘਰ ਵਾਲਾ ਬਿਮਾਰ ਹੈ, ਦਿੱਲੀ 'ਚ ਉਹਦਾ ਇਲਾਜ ਚੱਲਦਾ, ਕੈਪਟਨ ਅਮਰਿੰਦਰ ਸਿੰਘ ਦਿੱਲੀ ਨੇ, ਤੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ। ਸੋ ਇਸ ਲਈ ਕਹਿੰਦੀ ਮੁੰਡਾ ਮੇਰਾ ਨਾਲ ਉੱਥੇ ਬੈਠਾ ਰਣਿੰਦਰ ਸਿੰਘ, ਕਹਿੰਦੀ ਦੱਸੋ ਮੈਂ ਕੀ ਕਰਾਂ, ਮੇਰੀ ਕੁੜੀ ਪ੍ਰਚਾਰ 'ਚ ਲੱਗੀ ਆ, ਪਰ ਉਧਰ ਕੁੜੀ ਦਾ ਜਿਹੜੇ ਨਿਆਣੇ ਨੇ, ਕਹਿੰਦੀ ਜਦੋਂ ਉਹ ਦੋਤੇ ਆਏ ਮੇਰੇ ਪ੍ਰਚਾਰ ਕਰਨ, ਤਾਂ ਉਧਰ ਵਿਜੇਂਦਰ ਕੀ ਆਪਣਾ ਉਹ ਜੋਤੀਰਾਜ ਸਿੰਧੀਆ ਹੈ ਨਾ, ਉਹਨਾਂ ਦੇ ਮਾਤਾ ਰਾਜ ਮਾਤਾ, ਉਹ ਚੜਾਈ ਲੱਗੇ ਸੀਗੇ ਜਿਹੜੇ ਗਵਾਲੀਅਰ, ਹੈ ਨਾ। ਸੋ ਕਹਿੰਦੀ ਕਿ ਉਹ ਰਿਸ਼ਤੇਦਾਰੀ ਪੈਂਦੀ ਆ, ਉਹ ਸਾਰੇ ਨਿਆਣੇ ਉੱਥੇ ਨੂੰ ਚੱਲ ਗਏ। ਠੀਕ ਹੈ, ਕਹਿੰਦੀ ਅੱਗੇ ਭਰਾ ਹੁੰਦਾ ਸੀਗਾ, ਪਿਛਲੇ ਦਿਨੀ ਉਹਦਾ ਦੇਹਾਂਤ ਹੋ ਗਿਆ। ਅੱਛਾ, ਠੀਕ ਹੈ। ਮਾਸੀ ਦਾ ਮੁੰਡਾ ਆਪਣੀ ਘਰ ਵਾਲੀ ਨਾਲ ਲੈ ਕੇ ਆਇਆ ਪ੍ਰਚਾਰ ਕਰਨ, ਕਹਿੰਦੀ ਉਹ ਹਾਦਸਾ ਵਾਪਰ ਗਿਆ, ਅੱਜ ਉਹਨਾਂ ਦਾ ਆਪਰੇਸ਼ਨ ਆ। ਕਹਿੰਦੀ ਸੋ ਦੱਸੋ, ਕਹਿੰਦੀ ਕਿ ਮੇਰਾ ਤਾਂ ਸਾਰਾ ਕੁਝ ਖਿਲ ਰਿਹਾ ਪਿਆ, ਇਸ ਲਈ ਮੇਰੇ ਕੋਲ ਤਾਂ ਹੁਣ ਕਹਿੰਦੀ ਤੁਸੀਂ ਉਹ ਪਰਿਵਾਰ ਹੋ, ਹੁਣ ਉਹ ਵਿਚਾਰੇ ਵਾਲੇ ਕਾਰਡ ਤੇ ਆ ਗਈ ਜੀ। ਤੇ ਇੱਕ ਪਾਸੇ ਕਹਿੰਦੀ ਕਿ ਭਾਜਪਾ ਹੀ ਖੁੱਲ ਕੇ ਤੁਰ ਨਹੀਂ ਰਹੇ, ਉਵੇਂ ਹੋ ਨਹੀਂ ਰਿਹਾ, ਤੇ ਕਿਸਾਨ ਮੈਨੂੰ ਤੁਰਨ ਨਹੀਂ ਦੇ ਰਹੇ, ਤੇ ਮੈਂ ਕਰਾਂ ਤਾਂ ਕੀ ਕਰਾਂ। ਇਸ ਲਈ ਘਿਰੀ ਹੋਈ ਹੈ, ਉਸ ਘਿਰੀ ਹੋਈ ਦੇ ਵਿੱਚੋਂ ਕੀ ਉਹ ਵਿਚਾਰਾ ਬਣ ਕੇ, ਜਾਂ ਸ਼ਹਿਰੀ ਵੋਟਰ ਦੇ ਸਹਾਰੇ, ਜਾਂ ਵਪਾਰੀ ਵੋਟਰ ਦੇ ਸਹਾਰੇ ਕਿੰਨੀ ਕਿਸ਼ਤੀ ਪਾਰ ਲੱਗਦੀ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਕਿਉਂਕਿ ਉਸ ਥਾਵਾਂ ਦੇ ਉੱਤੇ ਜਿੱਥੇ ਭਾਜਪਾ ਆਪਣਾ ਪਕੜ ਸਮਝਦੀ ਆ, ਉੱਥੇ ਧਰਮਵੀਰ ਗਾਂਧੀ ਵੀ ਪਹੁੰਚੇ ਹੋਏ ਨੇ। ਸੋ ਇਹ ਇਸ ਲਈ ਉਹਨਾਂ ਲਈ ਫਿਰ ਮੁਸ਼ਕਲ ਵੀ ਆ। ਸੋ ਵਿਚਾਰੇ ਵਾਲਾ ਕਾਰਡ ਕਿੰਨਾ ਕੁ ਚੱਲੂਗਾ ਜੀ, ਇਹ ਤਾਂ 1 ਜੂਨ ਨੂੰ ਜਾਂ 4 ਜੂਨ ਨੂੰ ਨਤੀਜਿਆਂ 'ਚ ਪਤਾ ਲੱਗੂਗਾ। ਪਰ ਆਪਣੇ ਵੱਲੋਂ ਪਰਨੀਤ ਕੌਰ ਇਹ ਕਾਰਡ ਖੇਡ ਰਹੀ ਹੈ ਪੂਰੀ ਤਰ੍ਹਾਂ ਜੀ। ਤੇ 3 ਔਰਤ ਉਮੀਦਵਾਰ ਅਜਿਹੀਆਂ ਨੇ ਸ਼ਰਮਾ ਜੀ, ਜਿਨ੍ਹਾਂ ਦੇ ਪਤੀਆਂ ਦੀ ਸਾਖ ਕਹਿ ਸਕਦੇ ਆਪਾਂ, ਉਹ ਦਾਅ ਤੇ ਲੱਗੀ ਹੈ ਜੀ। ਹਾਂ ਬਿਲਕੁਲ ਜੀ। ਜੇ ਤੁਸੀਂ ਹੁਸ਼ਿਆਰਪੁਰ ਦੀ ਗੱਲ ਕਰੋ ਤਾਂ ਸੋਮ ਪ੍ਰਕਾਸ਼ ਹੋਰੀ ਖੁਦ ਚੋਣ ਨਹੀਂ ਲੜ ਰਹੇ, ਪਰ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਇਸ ਵਾਰ ਚੋਣ ਲੜ ਰਹੇ ਨੇ।
ਤੇ ਚੋਣ ਚਾਹੇ ਅਨੀਤਾ ਲੜ ਲਈ ਹੋਵੇ, ਸਵਾਲ ਤਾਂ ਸੋਮ ਪ੍ਰਕਾਸ਼ ਨੂੰ ਹੋਣੇ ਆ ਨਾ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਤੇ ਇਸ ਲਈ ਉਹਨੂੰ ਲੱਗਦਾ ਕਿ ਧਰਮ ਪਤਨੀ ਨੂੰ ਜਿਤਾ ਕੇ ਦੇਣਾ ਉਹਨੂੰ ਮਿਲ ਗਿਆ। ਪਰ ਚੁਣੌਤੀ ਉਹਨਾਂ ਲਈ ਇਹ ਹੈ ਕਿ ਪਿਛਲੀ ਵਾਰ ਜਿਸ ਉਮੀਦਵਾਰ ਨੂੰ ਉਹਨਾਂ ਨੇ ਹਰਾਇਆ ਸੀ, ਪਰ ਉਹ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੈ ਤੇ ਤਕੜਾ ਉਮੀਦਵਾਰ ਮੰਨਿਆ ਜਾਂਦਾ ਰਾਜਕੁਮਾਰ ਚੱਬੇਵਾਲ। ਤੇ ਦੂਏ ਪਾਸੇ ਅਜੇ ਵੀ ਵਿਜੇ ਸਿੰਗਲਾ ਖੁੱਲ ਕੇ ਨਹੀਂ ਮੰਨੇ ਉਵੇਂ। ਸੋ ਵਿਜੇ ਸਾਂਪਲਾ ਹੋਰਾਂ ਦੀ ਨਾਰਾਜ਼ਗੀ ਪਾਰਟੀ ਦੇ ਅੰਦਰ, ਗਰੁੱਪਿਜ਼ਮ, ਇਹ ਵੀ ਸੋਮ ਪ੍ਰਕਾਸ਼ ਦੀ ਚੁਣੌਤੀ ਹੈ। ਸੋ ਆਪਣੀ ਪਤਨੀ ਨੂੰ ਜਿਤਾਉਣਾ ਦਾ ਸਵਾਲ ਬਣਿਆ ਹੋਇਆ। ਇਸੇ ਤਰ੍ਹਾਂ ਬੇਸ਼ੱਕ ਸਾਰੇ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਨੀਤ ਕੌਰ ਦੇ ਸਹਾਰੇ ਜਿੱਤਦੇ ਸੀ, ਪ੍ਰਨੀਤ ਕੌਰ ਦੇ ਰਸੂਖ ਦੇ ਸਹਾਰੇ ਹੀ ਅਮਰਿੰਦਰ ਜਿੱਤਦੇ ਸੀ ਹੈ, ਪਰ ਤਾਂ ਵੀ ਨਾ ਤਾਂ ਅਮਰਿੰਦਰ ਸਿੰਘ ਦਾ ਵੱਜਣਾ ਕਿ 2 ਵਾਰ ਦਾ ਮੁੱਖ ਮੰਤਰੀ ਆਪਣੀ ਘਰਵਾਲੀ ਨੂੰ ਜਿਤਾ ਪਾਇਆ ਕਿ ਨਹੀਂ ਪਾਇਆ। ਸੋ ਬੇਸ਼ੱਕ ਆਪਾਂ ਬਣੀ ਹੋਈ ਹੈ ਜੀ। ਤੇ ਇਸੇ ਤਰ੍ਹਾਂ ਸੁਖਬੀਰ ਬਾਦਲ ਹੋ ਰਹੀ ਨੇ, ਹਰਸਿਮਰਤ ਕੌਰ ਬਾਦਲ ਚੋਣ ਲੜ ਰਹੇ ਨੇ ਤੇ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਜੀ। ਪ੍ਰਧਾਨ ਦੇ ਨਾਤੇ 13 ਦੀਆਂ 13 ਸੀਟਾਂ ਤੇ ਜ਼ਿੰਮੇਵਾਰੀ ਹੈ। ਇਸ ਵਾਰ ਪਹਿਲੀ ਵਾਰ ਅਕਾਲੀ ਦਲ ਗੱਠਜੋੜ ਤੋਂ ਬਾਹਰ ਆ ਕੇ ਸਾਰੀਆਂ ਸੀਟਾਂ ਤੇ ਲੜ ਰਹੇ, ਪਰ ਉਹ ਮੌਜੂਦਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਵੀ ਤੇ ਪ੍ਰਧਾਨ ਵੀ ਨੇ। ਇਸ ਲਈ ਫਿਰੋਜ਼ਪੁਰ ਜਿਤਾਨ ਵੀ ਹੋ ਤੁਸੀਂ, ਤੇ ਉਹ ਸੀਟ ਵੀ ਤੁਹਾਡੀ ਤੇ ਆਉਂਦੀ ਹੈ। ਤੇ ਪਰ ਤੁਸੀਂ ਤੇ ਤੁਹਾਡੀ ਧਰਮ ਪਤਨੀ ਚੋਣ ਲੜ ਰਹੀ ਆ, ਤੇ ਉੱਥੇ ਤਾਂ ਸਾਰਾ ਕੁਝ ਤੁਹਾਨੂੰ ਜ਼ੋਰ ਸ਼ੋਰ ਲਾਉਣਾ ਪੈਣਾ। ਸੋ ਇਸ ਲਈ ਸੁਖਬੀਰ ਬਾਦਲ, ਅਮਰਿੰਦਰ ਸਿੰਘ ਲਈ, ਸੋਮ ਪ੍ਰਕਾਸ਼ ਲਈ, ਇਹ ਤਿੰਨਾਂ ਸਿਆਸੀ ਚਿਹਰਿਆਂ, ਵੱਡੇ ਆਗੂਆਂ ਲਈ ਬਣਿਆ ਹੋਇਆ ਉਹਨਾਂ ਦਾ ਸਿਆਸੀ ਭਵਿੱਖ ਦਾ ਤੇ ਲੱਗਿਆ ਹੋਇਆ, ਉਹਨਾਂ ਦਾ ਸਿਆਸੀ ਸਾਰਾ ਕੁਝ ਹੁਣ ਤੱਕ ਦਾ ਜੋ ਹਾਸਲ ਕੀਤਾ ਉਹ ਸਿਆਸੀ ਭੱਠੀ ਝੋਂਕਿਆ ਹੋਇਆ ਕਿ ਆਪਣੀਆਂ ਧਰਮ ਪਤਨੀਆਂ ਨੂੰ ਜਿਤਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ। ਜੇ ਜਿੱਤ ਗਈਆਂ ਤਾਂ ਵਾਹ ਵਾਹੀ ਸਾਰਿਆਂ ਦੀ, ਜੇ ਹਾਰ ਗਈਆਂ ਤਾਂ ਸਵਾਲ ਸੁਖਬੀਰ, ਕੈਪਟਨ ਤੇ ਸੋਮ ਪ੍ਰਕਾਸ਼ ਤੇ ਹੋਣੇ ਆ। ਇਸ ਪਤਾ ਉਹਨਾਂ ਦੀ ਜ਼ੋਰ ਜਮਾਇਸ਼ਾਂ ਦੇਖਦੇ ਜੀ ਕਿੰਨੇ ਸਫਲ ਹੁੰਦੇ ਆ। ਬਿਲਕੁਲ ਜੀ। ਤੇ ਪੰਜਾਬ ਦੀਆਂ 5 ਸੀਟਾਂ ਹੈ ਜੀਆਂ ਸ਼ਰਮਾ ਜੀ, ਜਿੱਥੇ 5 ਕੋਣਾ ਮੁਕਾਬਲਾ ਤੇ ਸਾਰੇ ਦੁਬਿਧਾ ਦੇ ਵਿੱਚ ਆ। ਨਾ ਤਾਂ ਕੋਈ ਜਿੱਤ ਦਾ ਹੀ ਦਾਅਵਾ ਕਰ ਰਿਹਾ ਕਿ ਮੇਰਾ ਹੱਥ ਉੱਤੇ ਤੇ ਮੈਂ ਜਿੱਤੂੰਗਾ, ਤੇ ਹਾਰਨ ਤੋਂ ਤਾਂ ਸਾਰਿਆਂ ਨੂੰ ਡਰ ਲੱਗਦਾ ਹੀ ਹੁੰਦਾ। ਇਹ ਦੇਖੋ ਬਿਲਕੁਲ ਜਿਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 5 ਸੀਟਾਂ ਜਿਹੜੀਆਂ ਬਣ ਚੁੱਕੀਆਂ ਨੇ, ਜਿੱਥੇ ਆਪਾਂ ਦੇਖੀਏ ਕਿ ਚਾਹੇ ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਹੋਵੇ, ਜਿੱਥੋਂ ਕਈ ਕਹਿੰਦੇ ਨੇ ਕਿ ਸੱਤਾਧਾਰੀ ਧਿਰ ਮਾਲਵਿੰਦਰ ਕੰਗ ਤੇ ਵਿਜੇਂਦਰ ਸਿੰਗਲਾ ਚ ਮੁਕਾਬਲਾ ਜੀ, ਪਰ ਚੰਦੂ ਮਾਜਰੇ ਨੂੰ ਹਲਕੇ ਚ ਨਹੀਂ ਲੈ ਸਕਦੇ ਜੀ, ਕਿਉਂਕਿ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ, ਇੱਕ ਵਾਰ ਜਿੱਤੇ ਤੇ ਇੱਕ ਵਾਰ ਹਾਰੇ ਵੀ ਨੇ। ਪਰ ਭਾਜਪਾ ਇਸ ਖੇਤਰ ਦੇ ਵਿੱਚ ਹਿੰਦੂ ਵੋਟ ਦੇ ਸਹਾਰੇ ਸੋਚਦੀ ਹੈ ਕਿ ਅਸੀਂ ਮੁਕਾਬਲੇ ਚ ਹੈਗੇ। ਕਿਸੇ ਸਮੇਂ ਅਵਿਨਾਸ਼ ਰਾਏ ਖੰਨਾ ਵੀ ਇੱਥੋਂ ਮੈਂਬਰ ਪਾਰਲੀਮੈਂਟ ਬਣੇ ਸੀ। ਸੋ ਇਸ ਲਈ ਸੁਭਾਸ਼ ਸ਼ਰਮਾ ਹੋਰੀ, ਪ੍ਰੇਮ ਸਿੰਘ ਚੰਦੂਮਾਜਰਾ, ਵਿਜੇਂਦਰ ਸਿੰਗਲਾ ਤੇ ਮਾਲਵਿੰਦਰ ਕੰਗ, ਇਹ 4 ਲੀਡਰਾਂ ਦੇ ਵਿੱਚ ਗੇਮ ਘੁੰਮਦੀ ਨਜ਼ਰ ਆਉਂਦੀ ਆ। ਪਰ ਇੱਥੋਂ ਜਸਵੀਰ ਸਿੰਘ ਗੜੀ ਹੋਰੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਖੜੇ ਨੇ ਜੀ। ਤੇ ਜਸਵੀਰ ਸਿੰਘ ਰੱਖ ਕੇ ਨਹੀਂ ਚੱਲ ਸਕਦਾ। ਜੇ ਇਹਨਾਂ ਚੋਂ ਤੁਸੀਂ 2 ਕਿਸੇ ਨੂੰ ਮੂਹਰੇ ਵੀ ਮੰਨਦੇ ਹੋ ਤਾਂ 3 ਦੀਆਂ ਵੋਟਾਂ ਤਾਂ ਤੈਅ ਕਰਨਗੀਆਂ ਨਾ, ਪਹਿਲੇ 2 ਚੋਂ ਕਿਹਨੇ ਨੰਬਰ 1 ਤੇ ਆਉਣਾ। ਸੋ ਇਸ ਲਈ ਪਿਛਲੇ ਜਿੱਥੇ ਵੀ 5 ਕੋਣਾ ਮੁਕਾਬਲਾ, ਉੱਥੇ ਪਿਛਲੇ 3 ਨੂੰ ਵੋਟਾਂ ਕਿੰਨੀਆਂ ਪਈਆਂ, ਕਿਹਦੀਆਂ ਪਈਆਂ, ਕਿਉਂਕਿ ਇਹ ਵੀ ਮੰਨਿਆ ਜਾਣ ਲੱਗਿਆ ਕਿ ਭਾਜਪਾ ਕਾਂਗਰਸ ਦਾ ਵੋਟ ਖਾਸਾ ਤੋੜੂਗੀ ਜੀ। ਤੇ ਆਮ ਆਦਮੀ ਪਾਰਟੀ ਆਪਣਾ ਵੋਟ ਬੈਂਕ ਬਰਕਰਾਰ ਰੱਖ ਸਕੂਗੀ ਕਿ ਜੇ ਨਹੀਂ, ਜਾਂ ਆਮ ਆਦਮੀ ਪਾਰਟੀ ਨੇ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਗਿਆ ਸੀ, ਕੀ ਉਹ ਉਹਨਾਂ ਚੋਂ ਕੁਝ ਮੁੜ ਕੇ ਆਉਂਦਾ, ਮੋਹ ਭੰਗ ਕਰਨ ਹੁੰਦਾ ਉਹਨਾਂ ਦਾ। ਜੇ ਉਹ ਵਾਪਸ ਤੇ ਅਕਾਲੀ ਦਲ ਦੇ ਵਿੱਚ ਲੜਾਈ ਚੱਲ। ਸੋ ਇਸ ਲਈ ਅਜੇ ਵੀ ਕੁਝ ਕਹਿਣਾ ਔਖਾ ਹੈ। ਤੇ 5 ਸੀਟਾਂ ਜਿਹੀਆਂ ਨੇ ਜਿਨ੍ਹਾਂ ਚੋਂ ਅਨੰਦਪੁਰ ਸਾਹਿਬ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਦਾ ਆਪਣਾ ਜੱਦੀ ਬਸਤੀ ਹਲਕਾ ਸੰਗਰੂਰ ਹੈ, ਤੇ ਸੰਗਰੂਰ ਤੋਂ ਜੇ ਮੀਥੇਰ ਮੁਕਾਬਲੇ ਚ ਤਾਂ ਖਹਿਰਾ ਵੀ ਕਮਜ਼ੋਰ ਨਹੀਂ ਹੈਗੇ, ਹੈ ਨਾ। ਤੇ ਤੁਸੀਂ ਇਕਬਾਲ ਝੁੰਦਾ ਤੇ ਅਰਵਿੰਦ ਖੰਨਾ ਨੂੰ ਵੀ ਕਿਨਾਰਾ ਕਰਕੇ ਨਹੀਂ ਰੱਖ ਕੇ ਦੇਖ ਸਕਦੇ। ਤੇ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਜੀਤ ਮਾਨ ਨੂੰ ਕਿਵੇਂ ਤੁਸੀਂ ਕਹੋਗੇ ਕਿ ਉਹ ਲਾਂਭੇ ਨੇ। ਸੋ ਇਸ ਲਈ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਮੀਥੇਰ ਦਾ ਤੇ ਪੈਸੇ ਵਾਲੇ ਪਾਸਿਓਂ ਅਰਵਿੰਦ ਖੰਨਾ। ਸੋ ਇਸ ਲਈ ਇਹ ਭਾਜਪਾ ਵਾਲੀ ਤਰ੍ਹਾਂ ਦੇ, ਸੋ ਇਹ ਇੱਥੇ 5 ਕੋਣੇ ਮੁਕਾਬਲੇ ਨੇ। ਬੇਸ਼ੱਕ ਅਖੀਰ ਤੱਕ ਜਾਣੇ ਮੁਕਾਬਲਾ 2 ਧਿਰਾਂ ਚ ਜਾਂ 3 ਧਿਰਾਂ ਚ ਬਣ ਜਾਵੇ, ਪਰ ਤੀਜੇ, ਚੌਥੇ, 5ਵੇਂ ਨੰਬਰ ਹੱਥ ਚਾਬੀ ਹੋਊਗੀ ਕਿ ਪਹਿਲੇ
ਕਿ ਲਾਲਜੀਤ ਭੁੱਲਰ ਹੋਰੀ ਮੈਦਾਨ 'ਚ ਨੇ, ਕੁਲਵੀਰ ਜੀਰਾ ਆਪਣੇ ਆਪ ਨੂੰ ਪੰਥਕ ਪਰਿਵਾਰ 'ਚੋਂ ਦੱਸਦੇ ਨੇ, ਚਾਹੇ ਉਹਨਾਂ ਦਾ ਵਿਧਾਨ ਸਭਾ ਹਲਕਾ ਇੱਧਰ ਨਾ ਆਉਂਦਾ ਹੋਵੇ, ਵਿਰਸਾ ਬਲਟੋਆ ਕਹਿੰਦੇ ਅਸਲੀ ਪੰਥਕ ਤਾਂ ਮੈਂ ਹਾਂ ਜੀ, ਤੇ ਮਨਜੀਤ ਮੰਨਾ ਹੋਰੀ, ਤੇ ਪਰ ਇੱਥੋਂ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੀ ਐਂਟਰੀ ਹੈ ਨਾ, ਉਹ ਚਾਹੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਮੁਹਿੰਮ ਹੋਵੇ, ਚਾਹੇ ਪਿੰਡਾਂ 'ਚ ਉਹਨਾਂ ਦੀ ਚਰਚਾ ਹੋਵੇ, ਚਾਹੇ ਉਹਨਾਂ ਦਾ ਵੋਟਰ ਸਮਰਥਕ ਵੋਕਲ ਹੋਵੇ, ਉਹਨਾਂ ਪਕੜ ਹੈ ਜਾਂ ਨਹੀਂ ਹੈ ਰਣਨੀਤੀ ਤਹਿਤ, ਉਹ ਸਵਾਲ ਵੱਖਰਾ ਹੋਵੇ, ਪਰ ਉਹਨਾਂ ਦੀ ਐਂਟਰੀ ਨੇ ਇੱਕ ਵਾਰ 4 ਉਮੀਦਵਾਰਾਂ ਸੋਚਣ ਲਈ, ਆਪਣੀ ਰਣਨੀਤੀ ਨੂੰ ਮੋੜਾ ਦੇਣ ਲਈ ਤਾਂ ਮਜਬੂਰ ਕਰੇ ਦਿੱਤਾ। ਸੋ ਇਸ ਲਈ ਇਹ ਸੀਟ ਦੇ ਉੱਤੇ ਅੰਮ੍ਰਿਤਪਾਲ ਸਿੰਘ, ਮਨਜੀਤ ਮੰਨਾ, ਬਲਟੋਹਾ, ਕੁਲਵੀਰ ਸਿੰਘ ਜੀਰਾ ਤੇ ਲਾਲਜੀਤ ਭੁੱਲਰ, ਇਸ ਤਰ੍ਹਾਂ ਇਹ 5 ਕੋਣਾ ਮੁਕਾਬਲਾ ਨਜ਼ਰ ਆਉਂਦਾ। ਤੇ ਇਸੇ ਤਰ੍ਹਾਂ ਜਲੰਧਰ ਹੈ ਜੀ, ਜਲੰਧਰ ਤਾਂ ਬੜਾ ਹਿਸਾਬ ਕਿਤਾਬ ਲਾਉਣਾ ਪੈਂਦਾ ਪ੍ਰਵੀਨ ਜੀ, ਕਿ ਬੰਦੇ ਦਾ ਨਾਂ ਲੈਣ ਤੋਂ ਬਾਅਦ ਨਾ, ਉਮੀਦਵਾਰ ਦਾ ਨਾਂ ਲੈਣ ਤੋਂ ਬਾਅਦ 2 ਸਕਿੰਟ 4 ਸਕਿੰਟ ਰੋਕ ਕੇ ਸੋਚਣਾ ਪੈਂਦਾ ਕਿ ਕਿਹੜੀ ਪਾਰਟੀ ਹੈ। ਪਵਨ ਕੁਮਾਰ ਪੀਨ ਨੂੰ ਫਿਰ ਕਰਨਾ ਪੈਂਦਾ ਕਿ ਅੱਛਾ ਨਹੀਂ ਹੁਣ ਅਕਾਲੀ ਦਲ 'ਚ ਨਹੀਂ, ਆਪ 'ਚ ਹੈ। ਤੇ ਇਸੇ ਤਰ੍ਹਾਂ ਫਿਰ ਮਹਿੰਦਰ ਸਿੰਘ KP, ਉਹ ਨਹੀਂ ਹੁਣ ਕਾਂਗਰਸ 'ਚ ਨਹੀਂ, ਹੁਣ ਤਾਂ ਇਹ ਅਕਾਲੀ ਦਲ 'ਚ ਹੈ ਨਾ। ਫਿਰ ਸੁਸ਼ੀਲ ਕੁਮਾਰ ਰਿੰਕੂ, ਇੱਕ ਕਾਂਗਰਸ, ਉਹ ਨਹੀਂ ਕਾਂਗਰਸ ਨਹੀਂ, ਆਪ ਨਹੀਂ, ਆਪ ਨਹੀਂ ਸੱਚ, ਹੁਣ ਤਾਂ ਇਹ ਭਾਜਪਾ ਹੀ ਹੈ। ਸੋ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ, ਸੀਟ ਤਾਂ ਅਜਿਹੀ ਹੈ। ਤੇ ਚਰਨਜੀਤ ਚੰਨੀ ਇੱਥੋਂ ਮੈਦਾਨ, ਸੋ ਇਸ ਲਈ ਪਵਨ ਟੀਨੂ, ਚਰਨਜੀਤ ਚੰਨੀ, ਮਹਿੰਦਰ ਸਿੰਘ KP ਤੇ ਸੁਸ਼ੀਲ ਰਿੰਕੂ, ਇਹ 4 ਵੱਡੇ ਨਾਮ ਇੱਥੇ ਮੈਦਾਨ 'ਚ ਨੇ। ਪਰ ਇਹ ਰਾਖਵੀਂ ਸੀਟ ਹੈ, ਔਰ ਬਹੁ ਗਿਣਤੀ SCBC ਭਾਈਚਾਰਾ ਹੀ ਇੱਥੇ ਤੈਅ ਕਰਦਾ ਕਿ ਕਿਹਦੀ ਚੋੜੀ ਸੀਟ ਪੈਣੀ ਹੈ। ਤੇ ਫਿਰ ਤੁਸੀਂ ਇੱਥੋਂ ਬਹੁਜਨ ਸਮਾਜ ਪਾਰਟੀ ਨੂੰ ਕਿਵੇਂ ਕਿਨਾਰਾ ਕਰਕੇ ਰੱਖ ਲਓਗੇ, ਤੇ ਫਿਰ ਉਹਨਾਂ ਨੂੰ ਤੁਹਾਨੂੰ ਵਿੱਚ ਰੱਖ ਕੇ ਸੋਚਣਾ ਪੈਣਾ। ਤੇ ਬਲਵਿੰਦਰ ਕੁਮਾਰ ਹੋਰੀ ਠੀਕ ਠਾਕ ਉੱਥੇ ਪੈਂਟ ਰੱਖਦੇ ਨੇ, ਅਪਰੋਚ ਰੱਖਦੇ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ। ਸੋ ਬਲਵਿੰਦਰ ਕੁਮਾਰ ਦੀ ਐਂਟਰੀ ਨੇ ਇੱਥੇ 4 ਦਾ ਹਿਸਾਬ ਕਿਤਾਬ ਇੱਥੇ ਵੀ ਕਮਾਇਆ ਹੋਇਆ। ਸੋ ਇਸ ਲਈ ਇਸ 5 ਕੋਣਾ ਸੀਟ ਤੇ ਕਦੋਂ ਕੀ ਹੋਊਗਾ ਕੁਝ ਨਹੀਂ ਕਹਿ ਸਕਦਾ। ਬੇਸ਼ੱਕ ਕਹੀ ਜਾਂਦੇ ਨੇ ਕਿ ਚੰਨੀ ਮੂਹਰੇ ਚੱਲਦੇ ਜੀ, ਕੋਈ ਕਹਿੰਦਾ ਨਹੀਂ ਰਿੰਕੂ ਨੇ ਦੁਬਾਰਾ ਗੇਮ ਬਣਾ ਲਈ, ਕੋਈ ਕਹਿੰਦਾ ਪਵਨ ਟੀਨੂ ਨੇ ਹਲਕੇ 'ਚ ਨਾ ਲਓ, ਪਵਨ ਟੀਨੂ ਸਰਕਾਰ ਦੇ ਨਾਲ ਨੇ, ਇਸ ਲਈ ਆਸਾਰ ਬਣ ਗਏ ਨੇ। ਕਿਹੜੇ ਆਸਾਰ, ਕਿਹਦੇ ਆਸਾਰ, ਇਹ ਬਲਵਿੰਦਰ ਕੁਮਾਰ ਵੀ ਤੇ ਮਹਿੰਦਰ ਸਿੰਘ KP ਵੀ ਤੈਅ ਕਰਨਗੇ ਕਿ ਸਾਰ ਕੀ ਨੇ। ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸੇ ਤਰ੍ਹਾਂ ਬਠਿੰਡਾ ਸੀਟ, ਬੇਸ਼ੱਕ ਉੱਥੇ ਜਨਤਕ ਤੌਰ ਤੇ ਗੱਲ ਪਿੰਡਾਂ ਦੀਆਂ ਸੱਥਾਂ 'ਚ, ਬੱਸ ਅੱਡਿਆਂ ਤੇ, ਬੱਸਾਂ ਦੇ ਅੰਦਰ ਹੈ ਨਾ, ਜਾਂ ਜਿੱਥੇ 4 ਲੋਕ ਇਕੱਠੇ ਹੁੰਦੇ, ਤੁਰ ਪੀ ਕੇ ਖੁੱਡੀਆਂ ਤੇ ਹਰਸਿਮਰਤ 'ਚ ਮੁਕਾਬਲਾ ਬਾਈ, ਪਰ ਤੁਸੀਂ ਉੱਥੋਂ ਨਾ ਜੀਤਮਿੰਦਰ ਸਿੱਧੂ ਨੂੰ ਖੇਡ ਮੈਦਾਨ 'ਚੋਂ ਬਾਹਰ ਬਿਠਾ ਸਕਦੇ ਹੋ, ਨਾ ਤੁਸੀਂ ਪਰਮਪਾਲ ਕੌਰ ਸਿੱਧੂ ਨੂੰ ਹਲਕਾ 'ਚ ਲੈ ਸਕਦੇ ਹੋ, ਤੇ ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਲੱਖਾ ਸਦਾਨਾ ਕੋਈ ਰੋਲ ਪਲੇ ਨਹੀਂ ਕਰੂਗਾ। ਹੁਣ ਜਿਹਨੂੰ ਵੀ ਪੁੱਛੋਗੇ ਨਾ 5 'ਚੋਂ, ਉਹ ਤਾਂ ਕਹਿਣਗੇ ਅਸੀਂ ਜਿੱਤ ਰਹੇ ਹਾਂ ਤੇ ਜਿੱਤਣ ਲਈ ਉਖੜੇ ਹਾਂ। ਲੱਖਾ ਸਦਾਨਾ ਵੀ ਕਿਉਂ ਕਹੂਗਾ ਤੇ ਜੀਤਮਿੰਦਰ ਸਿੱਧੂ ਵੀ ਕਿਉਂ ਕਹੂਗਾ ਕਿ ਮੈਂ ਮੈਦਾਨ 'ਚੋਂ ਬਾਹਰ ਹਾਂ। ਬਿਲਕੁਲ ਬਿਲਕੁਲ, ਕੌਣ ਕਹਿੰਦਾ। ਪਰ ਇਹਨਾਂ ਦੀਆਂ ਵੋਟਾਂ ਕਿੰਨੀਆਂ ਪੈਂਦੀਆਂ ਨੇ ਉਹ ਜ਼ਰੂਰ ਤੈਅ ਕਰੂਗਾ ਕਿ ਇਹਨਾਂ ਨੇ ਆਪ ਜਿੱਤਣਾ ਕਿ ਕਿਸੇ ਹੋਰ ਦੀ ਜਿੱਤ ਤੈਅ ਕਰਨੀ ਹੈ। ਕੱਟਦੇ ਕਿਹਨੂੰ। ਸੋ ਇਸ ਲਈ ਇਹ 5 ਸੀਟਾਂ ਬਠਿੰਡਾ, ਜਲੰਧਰ, ਖਡੂਰ ਸਾਹਿਬ, ਸੰਗਰੂਰ ਤੇ ਸ਼੍ਰੀ ਅਨੰਦਪੁਰ ਸਾਹਿਬ, ਇਹ 5 ਸੀਟਾਂ ਅਜਿਹੀਆਂ ਨੇ ਜਿੱਥੇ 5 ਕੋਣੇ ਮੁਕਾਬਲੇ ਨਜ਼ਰ ਆ ਰਹੇ ਨੇ। ਜੀ ਜੀ ਬਿਲਕੁਲ। ਤੇ ਸ਼ਰਮਾ ਜੀ ਜਾਂਦੇ ਤੇ ਗੱਲ ਕਰੀਏ ਆਪਾਂ, ਕਹਿੰਦੇ ਭਗਵੰਤ ਮਾਨ ਜ਼ਰੂਰ ਦੱਸਿਓ ਕਿਹੜੀ ਗੱਲ 'ਚ ਜਾਖੜ, ਸੁਖਬੀਰ ਤੇ ਵੜਿੰਗ ਤੋਂ ਅੱਗੇ ਨਿਕਲ ਗਏ ਜੀ। ਦੇਖੋ ਵੈਸੇ ਤਾਂ ਚੁਟਕਲੇ ਸੁਣਾਉਣ 'ਚ, ਗੱਲਾਂ ਕਰਨ 'ਚ, ਰੋਡ ਸ਼ੋਅ ਕਰਨ 'ਚ, ਤਸਵੀਰਾਂ ਖਿਚਾਉਣ 'ਚ, ਇਹ ਸਾਰੇ ਫਾਰਮੂਲਿਆਂ 'ਚ ਭਗਵੰਤ ਮਾਨ ਦਾ ਮੁਕਾਬਲਾ ਇੱਥੇ ਲੀਡਰਾਂ ਨਾਲ ਹੈ ਹੀ ਨਹੀਂ, ਉਹ ਤਾਂ ਮੋਦੀ ਨਾਲ ਹੈ। ਹਾਂਜੀ ਹਾਂਜੀ, ਠੀਕ ਹੈ ਨਾ। ਉਹ ਤਾਂ ਮਤਲਬ ਜੇ ਉਹਨੂੰ ਫੋਟੋਆਂ ਖਿਚਾਉਣ ਦਾ ਸ਼ੌਂਕ ਹੈ ਤਾਂ ਸਾਡੇ ਵਾਲੇ ਨੂੰ ਵੀ ਹੈਗਾ। ਸੋ ਉਸ ਮਾਮਲੇ 'ਚ ਤਾਂ ਇੱਥੇ ਮੁਕਾਬਲਾ ਹੀ ਨਹੀਂ ਕੋਈ। ਹਾਂ, ਪਰ ਜਦੋਂ ਪੰਜਾਬ ਦੀ ਚੋਣ ਹੈ ਤੇ ਪੰਜਾਬ ਦੀਆਂ ਪਾਰਟੀਆਂ ਮੁੱਖ ਜਿਹੜੀਆਂ ਧਾਰਾ 'ਚ ਆਪਣੇ ਆਪ ਨੂੰ ਗਿਣਦੀਆਂ ਨੇ, ਉਹਨਾਂ ਜੇਕਰ ਆਪਾਂ ਆਮ ਆਦਮੀ ਪਾਰਟੀ ਨੂੰ, ਕਾਂਗਰਸ ਨੂੰ, ਅਕਾਲੀ ਦਲ ਤੇ ਭਾਜਪਾ ਨੂੰ ਰੱਖ ਕੇ ਦੇਖੀਏ, ਇਹਨਾਂ 4 ਪਾਰਟੀਆਂ ਦੇ ਪੰਜਾਬ 'ਚ ਪ੍ਰਧਾਨ ਨੇ। ਤੇ ਅੱਜ ਕੱਲ ਆਪਾਂ ਪਹਿਲਾਂ ਗੱਲ ਕਰਕੇ ਹਟੇ ਕਿ ਸਾਰੀਆਂ ਨੇ ਆਪਣੀਆਂ ਟੀਮਾਂ ਰੱਖੀਆਂ ਨੇ ਸਟੇਟ ਬੋਡੀ ਦੀਆਂ, ਤੇ ਫਿਰ ਅੱਗੇ ਉਮੀਦਵਾਰ ਬਾਈਜ, ਹਲਕਾ ਬਾਈਜ, ਜ਼ਿਲ੍ਹਾ ਬਾਈਜ, ਸੋਸ਼ਲ ਮੀਡੀਆ ਦੀਆਂ ਟੀਮਾਂ ਰੱਖੇ ਨੇ ਜਿਹੜੀਆਂ ਅੱਧੀ ਚੋਣ ਸੋਸ਼ਲ ਮੀਡੀਆ ਤੇ ਲੜ ਰਹੀਆਂ ਨੇ। ਸੋ ਇਹਦੇ ਵਿੱਚੋਂ ਹੀ ਸਵਾਲ ਹੈ ਕਿ ਜਿਹੜੀਆਂ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਦੀ ਆਪਣੀ ਸੋਸ਼ਲ ਮੀਡੀਆ ਤੇ ਪਕੜ ਕਿਹੋ ਜਿਹੀ ਹੈ। ਠੀਕ ਹੈ ਜੀ, ਆਪਣੀ ਸਥਿਤੀ ਕੀ ਹੈ। ਜਦੋਂ ਇਹਦੇ ਬਾਰੇ ਨਜ਼ਰਸਾਨੀ ਕੀਤੀ ਤਾਂ ਲੱਗਿਆ ਕਿ ਇਸ ਮਾਮਲੇ 'ਚ ਭਗਵੰਤ ਮਾਨ ਮੋਹਰੀ ਨਜ਼ਰ ਆਉਂਦੇ ਨੇ। ਠੀਕ ਹੈ। ਹੁਣ ਇਹਦੇ ਵਿੱਚੋਂ ਜੇਕਰ ਆਪਾਂ ਅੰਕੜਿਆਂ ਦੀ ਬਾਈ ਦੇਖਣਾ ਹੋਵੇ ਤਾਂ ਰੱਖਦਾ। ਸੋ ਜੇਕਰ ਮੈਂ ਟਵਿੱਟਰ ਦੀ ਗੱਲ ਕਰਾਂ ਤਾਂ ਟਵਿੱਟਰ ਦੇ ਉੱਤੇ ਭਗਵੰਤ ਮਾਨ ਦੇ 1.5 ਮਿਲੀਅਨ ਨੇ। ਅੱਛਾ ਜੀ। 1.5 ਮਿਲੀਅਨ ਡਾਲਰ ਨੇ। 246 ਲੋਕਾਂ ਨੂੰ ਪੜ੍ਹਦੇ ਆ, ਉਹਦੇ ਵਿੱਚ ਸੁਖਬੀਰ ਬਾਦਲ ਵੀ ਹੈਗੇ ਤੇ ਫੇਸਬੁੱਕ ਦੇ ਉੱਤੇ 3 ਮਿਲੀਅਨ ਤੋਂ ਵੱਧ ਫਾਲੋਅਰਸ ਨੇ ਭਗਵੰਤ ਮਾਨ ਕੋਲ। ਠੀਕ ਹੈ ਜੀ। ਤੇ ਜਦੋਂ ਕਿ ਉਹ ਖੁਦ 2 ਲੋਕਾਂ ਨੂੰ ਇਹ ਫੋਲੋ ਕਰਦੇ ਆ, ਇੱਥੇ ਉਹ ਜ਼ਿਆਦਾ ਲੋਕਾਂ ਨੂੰ ਫੋਲੋ ਨਹੀਂ ਕਰਦੇ। ਤੇ ਇਸੇ ਤਰ੍ਹਾਂ
ਦੂਏ ਨੰਬਰ ਤੇ ਵਾਰੀ ਫਿਰ ਸੁਖਬੀਰ ਬਾਦਲ ਦੀ ਆਉਂਦੀ ਆ। ਠੀਕ ਹੈ ਜੀ। ਸੁਖਬੀਰ ਬਾਦਲ ਹੋਰੀ 4,38,000 ਫੋਲੋਅਰਸ ਨੇ ਉਹਨਾਂ ਦੇ ਟਵਿੱਟਰ ਦੇ ਉੱਤੇ, ਤੇ ਖੁਦ 24 ਕੁ ਲੋਕਾਂ ਨੂੰ ਫੋਲੋ ਕਰਦੇ ਆ ਪ੍ਰਵੀਨ ਜੀ ਜੀ ਹੈ ਨਾ। ਤੇ ਜਿਨ੍ਹਾਂ ਨੂੰ ਉਹ ਫੋਲੋ ਕਰਦੇ ਆ ਉਹਨਾਂ ਚ ਬਿਲ ਗੇਟਸ ਵੀ ਹੈਗੇ ਆ, ਉਹਦੇ ਵਿੱਚ ਬੀਬੀ ਬਾਦਲ ਵੀ ਹੈਗੀ ਆ ਤੇ ਮਜੀਠੀਆ ਵੀ ਹੈਗੇ ਆ। ਠੀਕ ਹੈ। ਤੇ ਜਦੋਂ ਕਿ ਫੇਸਬੁੱਕ ਤੇ ਉਹ ਜੇ ਭਗਵੰਤ ਮਾਨ ਦੇ 3 ਮਿਲੀਅਨ ਨੇ ਫੇਸਬੁੱਕ ਤੇ, ਤਾਂ ਸੁਖਬੀਰ ਬਾਦਲ ਦੇ 2.3 ਮਿਲੀਅਨ ਹੈਗੇ ਨੇ। ਠੀਕ ਹੈ ਜੀ। ਤੇ ਇੱਥੇ ਉਹ 4 ਲੋਕਾਂ ਨੂੰ ਫੋਲੋ ਕਰਦੇ ਆ, ਜਿਨ੍ਹਾਂ ਚ ਹਰਸਿਮਰਤ ਵੀ ਹੈ ਤੇ ਮਜੀਠੀਆ ਵੀ ਹੈ। ਇਸੇ ਤਰ੍ਹਾਂ ਰਾਜਾ ਵੜਿੰਗ ਹੋਰਾਂ ਦੇ ਟਵਿੱਟਰ ਦੇ ਉੱਤੇ 3,35,000 ਫੋਲੋਅਰਸ ਨੇ ਤੇ ਉਹ 213 ਕੁ ਲੋਕਾਂ ਨੂੰ ਫੋਲੋ ਕਰਦੇ ਨੇ, ਜਿਨ੍ਹਾਂ ਚ ਹੋਰ ਦਲਾਂ ਦੇ ਲੀਡਰ ਵੀ ਨੇ। ਤੇ ਫੇਸਬੁੱਕ ਤੇ 10,20,000 ਤੋਂ ਵੱਧ ਫੋਲੋਅਰ ਨੇ ਤੇ 14 ਕੁ ਲੋਕਾਂ ਨੂੰ ਆਪ ਫੋਲੋ ਕਰਦੇ ਆ। ਤੇ ਸੁਨੀਲ ਜਾਖੜ ਇਸ ਮਾਮਲੇ ਚ ਚੌਥੇ ਨੰਬਰ ਤੇ ਆਉਂਦੇ ਨੇ। ਟਵਿੱਟਰ ਦੇ ਉੱਤੇ ਵੀ ਉਹਨਾਂ ਦੇ 80,000 ਫੋਲੋਅਰਸ ਨੇ ਤੇ ਉਹ ਆਪ 56 ਲੋਕਾਂ ਨੂੰ ਫੋਲੋ ਕਰਦੇ ਆ, ਜਿਨ੍ਹਾਂ ਚ ਕੁਝ ਭਾਜਪਾਈ ਹੈ, ਕੁਝ ਕਾਂਗਰਸੀ ਹੈ, ਕੁਝ ਹੋਰ ਹੈ, ਜਿਨ੍ਹਾਂ ਚ ਧਰਮਵੀਰ ਗਾਂਧੀ ਵੀ ਹੈ ਤੇ ਪੀ ਚਿਦੰਬਰਮ ਵੀ ਹੈ, ਸ਼ਸ਼ੀ ਥਰੂਰ ਵੀ ਹੈ ਨਾ। ਤੇ ਇੱਧਰ ਫੇਸਬੁੱਕ ਦੇ ਉੱਤੇ 2,38,000 ਫੋਲੋਅਰਸ ਨੇ, ਪਰ ਆਪ ਕਿਸੇ ਨੂੰ ਫੋਲੋ ਨਹੀਂ ਕਰਦੇ। ਹੁਣ ਦੋ ਗੱਲਾਂ ਨੇ ਕਿ ਬੇਸ਼ੱਕ 1.5 ਮਿਲੀਅਨ ਹੁਣ ਭਗਵੰਤ ਮਾਨ ਦੇ ਟਵਿੱਟਰ ਦੇ ਉੱਤੇ ਤੇ ਫੇਸਬੁੱਕ ਤੇ 3 ਮਿਲੀਅਨ ਹੋਣ, ਸੁਖਬੀਰ ਦੇ ਜੇ ਫੇਸਬੁੱਕ ਤੇ 2 ਮਿਲੀਅਨ ਹੋਣ, ਜਾਂ ਫੇਸਬੁੱਕ ਦੇ ਉੱਤੇ ਰਾਜਾ ਵੜਿੰਗ ਦੇ 10 ਲੱਖ ਤੋਂ ਵੱਧ ਹੋਣ, ਪਰ ਇਹ ਫੋਲੋਅਰਸ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਸੂਬੇ ਚ ਜਾਂ ਆਪਣੇ ਹਲਕੇ ਚ ਪੂਰੀ ਪਕੜ ਰੱਖਦੇ, ਕਿਉਂਕਿ ਇਹ ਫੋਲੋਅਰਸ ਤਾਂ ਕਿਤੋਂ ਵੀ ਹੋ ਸਕਦੇ ਆ ਪ੍ਰਵੀਨ। ਉਹ ਪੰਜਾਬ ਚ ਵੀ ਹੋ ਸਕਦੇ ਆ, ਉਹ ਪੰਜਾਬ ਤੋਂ ਬਾਹਰੋਂ ਵੀ ਹੋ ਸਕਦੇ ਆ, ਵਿਦੇਸ਼ ਚੋਂ ਵੀ ਹੋ ਸਕਦੇ ਆ, ਔਰ ਇਹਦੇ ਵਿੱਚ ਵੀ ਇਹ ਵੀ ਹੈ ਕਿ ਡੰਮੀ ਵੀ ਹੋ ਸਕਦੇ ਆ। ਬਿਲਕੁਲ ਹੈ ਨਾ। ਕੁਝ ਮਤਲਬ ਔਰ ਅੱਛਾ, ਜਿਹੜੇ ਜੇ ਹੁਣ ਭਗਵੰਤ ਮਾਨ ਸੁਖਬੀਰ ਬਾਦਲ ਨੂੰ ਫੋਲੋ ਕਰਦੇ ਆ, ਤਾਂ ਮਤਲਬ ਇਹ ਥੋੜਾ ਕਿ ਉਹ ਸੁਖਬੀਰ ਬਾਦਲ ਦੀਆਂ ਕੁਝ ਚੀਜ਼ਾਂ ਨੂੰ ਪਸੰਦ ਕਰਦੇ ਆ ਇਸ ਲਈ। ਉਹ ਤਾਂ ਹੋ ਸਕਦਾ ਇਸ ਲਈ ਫੋਲੋ ਕਰਦੇ ਹੋਣ ਕਿ ਅੱਜ ਦੇਖੀਏ ਇਹਨੇ ਕੀ ਕਿਹਾ। ਹਾਂਜੀ। ਤੇ ਇਸ ਤਰ੍ਹਾਂ ਤੁਹਾਡੇ ਫੋਲੋਅਰ ਚ ਜਿਹੜੇ ਸ਼ਾਮਲ ਨੇ, ਚਾਹੇ ਉਹ ਮਿਲੀਅਨ ਚ ਨੇ ਤੇ ਚਾਹੇ ਉਹ ਲੱਖਾਂ ਚ ਨੇ, ਤਾਂ ਇਹ ਜ਼ਰੂਰੀ ਨਹੀਂਗਾ ਕਿ ਉਹ ਤੁਹਾਡੇ ਫੈਨ ਹੋਣ। ਉਹ ਤੁਹਾਡੇ ਤੇ ਨਜ਼ਰ ਰੱਖਣ ਲਈ ਵੀ ਤੁਹਾਡੀ ਲਿਸਟ ਚ ਆ ਸਕਦੇ ਆ ਕਿ ਆਪ ਦੇਖੀ ਸੀ ਰੋਜ਼ ਕੀ ਕਰਦਾ। ਸੋ ਇਹ ਇਸ ਨੂੰ ਕੋਈ ਜਿੱਤ ਹਾਰ ਦਾ ਪੈਮਾਨਾ ਤੁਸੀਂ ਰੱਖ ਕੇ ਚੱਲ ਸਕਦੇ। ਪਰ ਇਹ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਇਸ ਲਈ ਇਸ ਪਹਿਲੂ ਤੇ ਚਰਚਾ ਹੋਣੀ ਬਣਦੀ ਸੀ, ਤਦ ਆਪਾਂ ਇਹ ਤੱਥ ਸਾਹਮਣੇ ਰੱਖਿਆ। ਜੀ ਬਿਲਕੁਲ। ਸੋ ਇੰਨਾ ਜ਼ਰੂਰ ਹੈ ਕਿ ਸੋਸ਼ਲ ਮੀਡੀਆ ਤੇ ਜੇ ਤੁਹਾਡੇ ਫੋਲੋਅਰ ਜ਼ਿਆਦਾ ਆ ਤੇ ਉਹ ਗੱਲ ਤੁਹਾਡੀ ਜ਼ਿਆਦਾ ਲੋਕਾਂ ਤੱਕ ਅੱਪੜਦੀ ਹੈ, ਚਲੀ ਪਰ ਜਾਂਦੀ ਹਾਂਜੀ ਬਸ਼ਰਤੇ ਉਹ ਜੈਨੂਅਨ ਹੋਣ, ਉਹ ਆਰਗੈਨਿਕ ਹੋਣ। ਪਰ ਜਿਵੇਂ ਹੁਣ ਜਦੋਂ ਬੰਦਾ ਸਰਕਾਰ ਚ, ਸ਼ਰਮਾ ਜੀ ਸਰਕਾਰ ਕੋਲੇ ਕਿਸੇ ਗੱਲ ਦਾ ਘਾਟਾ ਥੋੜ੍ਹਾ ਹੈ। ਜਦੋਂ ਮੈਂ ਸਾਰਿਆਂ ਨੂੰ ਫੋਲੋ ਕਰ ਰਿਹਾ 2013-14 ਤੋਂ 14-15 ਤੋਂ, ਉਦੋਂ ਤੋਂ ਹੀ ਫੇਸਬੁੱਕ ਦਾ ਰੁਝਾਨ ਜ਼ਿਆਦਾ ਵਧਿਆ। ਭਗਵੰਤ ਮਾਨ ਸਾਹਿਬ ਜਦੋਂ ਦੂਜੀ ਵਾਰੀ ਮੋਦੀ ਤੇ ਕਵਿਤਾ ਸੁਣਾਉਂਦੇ ਆ ਨਾ, ਉਹਨਾਂ ਦੇ ਫੋਲੋਅਰ ਬਹੁਤ ਵੱਡੀ ਗਿਣਤੀ ਚ ਵਧੇ। ਫਿਰ ਉਹ ਪ੍ਰਧਾਨ ਬਣੇ, ਫਿਰ CM ਕੈਂਡੀਡੇਟ ਬਣਨ ਤੋਂ ਬਾਅਦ ਤਾਂ ਉਹਨਾਂ ਦੇ ਫੋਲੋਅਰ ਹੋਰ ਵੀ ਸਗੋਂ ਜ਼ਿਆਦਾ ਵਧੇ। ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਕੋਲੇ ਵੀ ਮਸ਼ੀਨਰੀ ਸੀਗੀ, ਫਿਰ ਉਹ ਉਸ ਟਾਈਮ ਤਾਂ ਉਹ ਸੱਤਾ ਦੇ ਵਿੱਚ ਸੀਗੇ 2017 ਤੱਕ, ਉਹਨਾਂ ਦੇ ਫੋਲੋਅਰ ਵੀ ਕਾਫੀ ਵਧੇ। ਤੇ ਰਾਜਾ ਵੜਿੰਗ, ਸੁਖਪਾਲ ਖਹਿਰਾ ਹੁਣ ਕਿਸਾਨ ਵਿੰਗ ਦੇ ਨੇ, ਤਾਂ ਕਰਕੇ ਦੇਸ਼ ਦੇ ਕੌਮੀ ਪੱਧਰ ਤੇ ਲੋਕ ਤੁਹਾਡੇ ਨਾਲ ਜੁੜ ਜਾਂਦੇ ਆ। ਰਾਜਾ ਵੜਿੰਗ ਵੀ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ, ਸੋ ਇਸ ਕਰਕੇ ਉਹਨਾਂ ਦੇ ਵੀ ਫੋਲੋਅਰ ਮੇਰੇ ਖਿਆਲ 'ਚ ਉਸ ਚੀਜ਼ ਕਰਕੇ ਵਧੇ ਆ। ਸੁਨੀਲ ਜਾਖੜ, ਉਹ ਜ਼ਿਆਦਾ ਉਹਨਾਂ ਦਾ ਪ੍ਰਭਾਵ ਰਿਹਾ ਮੀਡੀਆ ਦੇ ਉੱਤੇ, ਪ੍ਰੈਸ ਕਾਨਫਰੰਸਾਂ ਦੇ ਵਿੱਚ, ਜਾਂ ਰਣਨੀਤਿਕ ਤੌਰ ਤੇ, ਜਿੰਨਾ ਚਿਰ ਉਹ ਕਾਂਗਰਸ ਦੇ ਵਿੱਚ ਰਹੇ। ਇੱਧਰ ਆ ਕੇ ਵੀ ਚਲੋ ਪ੍ਰਧਾਨ ਬਣ ਕੇ ਉਹ ਸਿਆਸੀ ਗਲਿਆਰਿਆਂ 'ਚ ਹਮੇਸ਼ਾ ਚਰਚਾ ਦਾ ਵਿਸ਼ਾ ਰਹੇ, ਪਰ ਸੋਸ਼ਲ ਮੀਡੀਆ ਤੋਂ ਉਹਨਾਂ ਦੀ ਹਾਜ਼ਰੀ ਕੋਈ ਬਾਹਲੀ ਨਹੀਂ ਰਹੀ, ਪ੍ਰਭਾਵਸ਼ਾਲੀ ਨਹੀਂ ਰਹੀ ਕਹਿ ਸਕਦੇ ਹਾਂ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।